ਤੇ ਇਸ ਦੇ ਨਾਲ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰੈਂਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿਓਲ, ਸੈਕਰਾਮੈਂਟੋ, ਸੇਵਕ ਸਿੰਘ, ਹੋਲਿਸਟਰ, ਮਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਆਪਾਂ ਰਾਜਕਨਵੀਰ ਸਿੰਘ ਜੀ ਜੇ ਗੋਲਡੀ ਬਰਾੜ ਦੀ ਗੱਲ ਕਰ ਲਈਏ। ਪਿਛਲੇ ਦਿਨਾਂ ਤੋਂ ਇੰਨਾ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਸੀ ਕਿ ਗੋਲਡੀ ਬਰਾੜ ਨੂੰ ਫ੍ਰਿਜ਼ਨੋ ਤੋਂ ਅਰੈਸਟ ਕਰ ਲਿਆ ਜੀ, ਬੜੀ ਛੇਤੀ ਐਕਸਟ੍ਰਾਡੀਸ਼ਨ ਹੋ ਜਾਣੀ ਆ। ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਵੀ ਕਹਿਤਾ ਸੀ ਵੀ ਬੜੀ ਛੇਤੀ ਅਸੀਂ ਲਿਆ ਰਹੇ ਹਾਂ। ਤੇ ਇਹ ਹੈ ਬੜਾ ਅਨਫੋਰਚੂਨੇਟ ਪਾਰਟ ਜਿਹੜਾ ਇੰਡੀਆ ਦਾ ਮੀਡੀਆ ਇੰਨੀਆਂ ਝੂਠੀਆਂ ਖਬਰਾਂ ਫੈਲਾਉਂਦਾ ਆ। ਸਾਡਾ ਪੰਜਾਬੀ ਰੇਡੀਓ USA ਦਾ ਸਟੂਡੀਓ ਫ੍ਰਿਜ਼ਨੋ 'ਚ ਵੀ ਆ, ਸੈਨ 'ਚ ਵੀ ਆ। ਲਗਭਗ ਜਿੰਨੇ ਵੀ ਬਾਹਰਲੇ ਮੀਡੀਆ ਆ ਉਹਨਾਂ ਨੇ ਇਦਾਂ ਦੀ ਖਬਰ ਨਸ਼ਰ ਨਹੀਂ ਕੀਤੀ ਸੀ ਬਈ ਜੀ ਵੀ ਗੋਲਡੀ ਬਰਾੜ ਫੜਿਆ ਗਿਆ ਆ। ਤੇ ਬਹੁਤਿਆਂ ਨੇ ਤਾਂ ਇਹੀ ਕਿਹਾ ਸੀ ਵੀ ਜੀ ਗੋਲਡੀ ਬਰਾੜ ਜੋ ਆ ਉਹ ਪੰਜਾਬ ਪੁਲਿਸ ਨੇ ਕਰੇ ਉੱਥੋਂ ਫੜ ਕੇ ਲੈ ਆਣਾ ਵੀ ਕੋਈ ਇਹ ਅਮਰੀਕਾ ਆ, ਕੋਈ ਦੂਜਾ ਥੋੜ੍ਹਾ ਆ ਵੀ ਪੰਜਾਬ ਆ ਜਾਂ ਇੰਡੀਆ ਦੀ ਪੁਲਿਸ ਆ ਵੀ ਜਿਹਨੂੰ ਮਰਜ਼ੀ ਧੱਕੇ ਨਾਲ ਫੜ ਲਿਆ। ਦੂਸਰੇ ਨੰਬਰ ਤੇ ਇਹ ਆ ਵੀ ਉਦਾਂ ਹੀ ਮਾਰੀ ਜਾਂਦੇ ਸੀ ਜੀ ਕੈਲੀਫੋਰਨੀਆ ਦੀ ਪੁਲਿਸ ਨੇ ਫੜ ਲਿਆ, ਕੋਈ ਕੈਲੀਫੋਰਨੀਆ ਪੁਲਿਸ ਹੀ ਹੈ ਨਹੀਂ। ਸੋ ਆਪਾਂ ਵੀ ਉਹ ਸਾਰੇ ਪਾਸੇ ਚੈੱਕ ਕੀਤਾ, ਲਗਭਗ ਹਰ ਇੱਕ ਕਾਉਂਟੀ ਦੀ ਜੋ ਸ਼ੈਰਿਫ ਡਿਪਾਰਟਮੈਂਟ ਆ, ਲੋਕਲ ਸਿਟੀ ਦੀ ਪੁਲਿਸ ਆ, USCIS ਜਾਂ ਕੋਈ FBI ਦੀ ਜਿਹੜੀ ਉਹਨਾਂ ਦੀ ਲਿਸਟ ਹੁੰਦੀ ਹੈਗੀ ਆ ਮੋਸਟ ਵਾਂਟਡ ਦੇ ਵਿੱਚ, ਤੇ ਕਿਤੇ ਵੀ ਕੋਈ ਏਦਾਂ ਦੀ ਗੱਲਬਾਤ ਨਹੀਂ ਸੀਗੀ। ਹੁਣ ਕੱਲ ਫਿਰ ਗੋਲਡੀ ਬਰਾੜ ਹੁਣੀ ਖੁਦ ਆਪ ਹੀ ਆਪਣੀ YouTube 'ਚ ਪੇਸ਼ ਕਰਦਾ, ਮੈਂ ਤਾਂ ਬੜਾ ਸੋਹਣਾ ਬਾਹਰ ਆ, ਠੀਕ ਆ, ਮੈਨੂੰ ਕਿਸੇ ਨੇ ਫੜਿਆ ਨਹੀਂ। ਹੁਣ ਇਹ ਇੱਕ ਤਰ੍ਹਾਂ ਦੇ ਨਾਲ ਸਲੈਪ ਆ ਉਹਨਾਂ ਦੇ ਫੇਸ ਦੇ ਉੱਤੇ। ਤੇ ਉਹ ਮੀਡੀਆ ਵੀ ਜਿਹੜੇ ਨਾ ਆਪਾਂ ਵੀ ਸਾਰੇ ਦੇਖਦੇ ਰਹਿੰਦੇ ਪਤਾ ਨਹੀਂ ਕੀ ਹੋ ਗਿਆ, ਮੀਡੀਆ ਨੇ ਆਹ ਕਰਤਾ ਉਹ ਕਰਤਾ, ਜਿਹੜੀ ਝੂਠੀ ਖਬਰ ਫੈਲਾ ਕੇ। ਹੁਣ ਦੇਖੋ ਵੀ ਦੀਪ ਸਿੱਧੂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਜਿੱਦਾਂ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਆ। ਇੱਕ ਤਾਂ ਉਹ ਇੱਕ ਪਾਸੇ ਮਾਪੇ ਜਿਹੜੇ ਆ ਵਿਚਾਰੇ ਆਪਣਾ ਜਿਹੜਾ ਇਨਸਾਫ ਭਾਲਦੇ ਆ, ਦੂਜੀਆਂ ਤੁਸੀਂ ਝੂਠੀ ਖਬਰ ਦੇ ਕੇ ਅਗਲਿਆਂ ਨੂੰ ਥੋੜਾ ਬਹੁਤਾ ਦਿਲਾਸਾ ਹੁੰਦਾ ਵੀ ਸ਼ਾਇਦ ਜਿਹੜੇ ਕਾਤਲ ਆ ਉਹਨਾਂ ਦੇ ਪੁੱਤਰ ਦੇ ਤੇ ਉਹ ਫੜੇ ਗਏ ਆ ਤੇ ਆ ਜਾਣਗੇ, ਉਹਨਾਂ ਨੂੰ ਸਜ਼ਾ ਮਿਲੂਗੀ। ਸੋ ਇਹ ਮੈਨੂੰ ਲੱਗਦਾ ਵੀ ਜਿੰਨੇ ਵੀ ਮੀਡੀਆ ਜਿਨ੍ਹਾਂ ਨੇ ਝੂਠੀਆਂ ਖਬਰਾਂ ਫੈਲਾਈਆਂ ਉਹਨੂੰ ਸਾਰਿਆਂ ਨੂੰ ਖਾਸ ਕਰਕੇ ਜਿਹੜਾ ਸਿੱਧੂ ਮੂਸੇਵਾਲਾ ਉਹਦੇ ਪੇਰੈਂਟਸ ਤੋਂ ਮਾਫੀ ਮੰਗਣੀ ਚਾਹੀਦੀ ਹੈ। ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਉਸ ਤੋਂ ਇੱਕ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦਾ ਪਿਤਾ ਐਲਾਨ ਕਰਦਾ ਵੀ 2 ਕਰੋੜ ਤੱਕ ਦਾ ਇਨਾਮ ਜਿਹੜਾ ਉਹ ਦੇਣ ਦੇ ਲਈ ਹੈ। ਕਹਿੰਦੇ ਵੀ ਜਿਹੜਾ ਖਰਚਾ ਹੋਊਗਾ ਜੇ ਐਕਸਟ੍ਰੈਡੀਸ਼ਨ ਦੇ ਵਿੱਚ ਉਹ ਆਪ ਕਰਨ ਨੂੰ ਜਿਹੜਾ ਉਹ ਤਿਆਰ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਪੱਤਰਕਾਰ ਆ ਉਹ ਕਹਿੰਦਾ ਜੀ ਇੰਨੀ ਤਰੀਕ ਨੂੰ, ਕਹਿੰਦਾ ਜੀ ਮੇਰੇ ਕੋਲ ਪਹਿਲੀ ਰਿਪੋਰਟ ਪਹੁੰਚ ਗਈ ਤੇ ਇੰਨੀ ਤਰੀਕ ਨੂੰ ਫੜਿਆ ਗਿਆ। ਬਾਅਦ ਚ ਉਹਦੇ ਨਾਲ ਹੀ ਇੰਟਰਵਿਊ ਦੇ ਵਿੱਚ ਦੱਸ ਰਿਹਾ, ਕਹਿੰਦਾ ਮੈਂ ਤਾਂ ਹੈ ਹੀ ਨਹੀਂ ਉੱਥੇ। ਅਸੀਂ ਵੀ ਕਿਉਂਕਿ ਪੂਰੇ ਕੈਲੀਫੋਰਨੀਆ ਦੇ ਵਿੱਚ ਭਜਦੜ ਮੱਚ ਗਈ, ਸਾਰੇ ਜਾਣੇ ਗੋਲਡੀ ਬਰਾੜ ਨੂੰ ਲੱਭਣ ਲੱਗ ਗਏ, ਸਤਿੰਦਰਜੀਤ ਸਿੰਘ ਬਰਾੜ ਨੂੰ ਲੱਭਣ ਲੱਗ ਗਏ, ਕਿੱਥੇ ਆ, ਕਿਤੇ ਕੁਛ ਉਹਦਾ ਕੋਈ ਪਤਾ ਲੱਗੇ। ਕਿਸੇ ਪਾਸੇ ਵੀ ਕੋਈ ਜਿਹੜੀ ਖਬਰ ਆ ਉਹ ਨਹੀਂ ਆਈ। ਫਿਰ ਉੱਥੇ ਡਿਟੇਨ ਕੀ ਹੁੰਦਾ, ਕੋਈ FBI ਆਖੀ ਜਾਂਦਾ ਸੀ, ਕੋਈ ਫ੍ਰਿਜ ਨੂੰ ਆਖੀ ਜਾਂਦਾ, ਕੋਈ ਫ੍ਰੀਜ਼ ਨੂੰ ਆਖੀ ਜਾਂਦਾ ਸੀਗਾ, ਕੋਈ ਸਾਲਟ ਲੇਕ ਸਿਟੀ ਆਖੀ ਜਾਂਦਾ ਸੀਗਾ, ਕੋਈ ਆਖੀ ਜਾਂਦਾ ਸੀ ਸੈਕਰਾਮੈਂਟੋ, ਫਿਰ ਕਹਿੰਦੇ ਸਿਆਟਲ ਦੇ ਲਾਗੋਂ। ਸੋ ਪੂਰੇ ਮੁਲਕ ਭਰ ਦੇ ਵਿੱਚ ਜਿੱਦਾਂ ਇੱਦਾਂ ਲੱਗਦਾ ਸੀਗਾ ਵੀ ਗੋਲਡੀ ਬਰਾੜ ਫੈਲਿਆ ਪਿਆ ਆ। ਤੇ ਉਹ ਕਿਹੜੀਆਂ ਉਹਨੇ ਖੂਫੀਆ ਗੁਫਾਵਾਂ ਜਿਹੜੀਆਂ ਬਣਾਈਆਂ, ਕਿਤੇ ਇੱਧਰੋਂ ਉੱਧਰ ਉੱਧਰੋਂ ਇੱਧਰ ਭੱਜਾ ਫਿਰਦਾ ਆ। ਤੇ ਇੱਦਾਂ ਜਿਹੜਾ ਉਹ ਹੋਇਆ। ਪਰ ਹੁਣ ਉਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਹੈ, ਇਹ ਬੜੀ ਮਾੜੀ ਗੱਲ ਆ। ਤੇ ਇਸ ਦੀ ਜਾਂਚ ਇਸ ਲਈ ਹੋਣੀ ਚਾਹੀਦੀ ਹੈ ਵੀ ਗਲਤ ਖਬਰ ਫੈਲਾਈ ਕਿੰਨੇ ਆ। ਕਿਉਂਕਿ ਦੇਖੋ ਜਿੱਦਾਂ ਤੁਸੀਂ ਕਿਹਾ, ਇਹੀ ਨਹੀਂ, ਹੁਣ ਤੁਸੀਂ ਦੇਖੋ ਵੀ ਮੁੱਖ ਮੰਤਰੀ ਦੇ ਮੂੰਹੋਂ ਬਿਆਨ ਦਵਾਤਾ। ਹਰਜੋਤ ਸਿੰਘ ਜੀ ਤੁਸੀਂ ਦੇਖੋ ਵੀ ਉਹ ਉੱਥੇ ਇਲੈਕਸ਼ਨ ਦੇ ਵਿੱਚ ਗਿਆ, ਮੁੱਖ ਮੰਤਰੀ ਬਿਆਨ ਦੇ ਗਿਆ। ਹੁਣ ਇਹ ਨਹੀਂ ਸਮਝ ਆ ਰਹੀ ਵੀ ਭਗਵੰਤ ਮਾਨ ਨੇ ਕਿਹਦੇ ਕਹਿਣ ਦੇ ਉੱਤੇ ਇਹ ਜਿਹੜਾ ਬਿਆਨ ਦਿੱਤਾ, ਉਹਦੇ ਪਿੱਛੇ ਉਹਨੂੰ ਉਹਦੇ ਕੋਲ ਕਿਹੜਾ ਜਿਹੜਾ ਅਸਲੀ ਅਫੀਸ਼ੀਅਲ ਕਿਹੜੀ ਚੀਜ਼ ਸੀਗੀ ਜਿਹਦੇ ਆਧਾਰ ਦੇ ਉੱਤੇ ਉਸਨੇ ਜਿਹੜਾ ਉਹ ਬਿਆਨ ਦਿੱਤਾ ਕਿ ਇੱਕ ਸਾਜ਼ਿਸ਼ ਆ ਭਗਵੰਤ ਮਾਨ ਨੂੰ ਪੰਜਾਬ ਚੋਂ ਨੁਕਰੇ ਕਰਨ ਦੀ, ਵੀ ਚਲੋ ਕੋਈ ਹੋਰ ਕੰਟਰੋਲ ਕਰਨਾ ਚਾਹੁੰਦਾ ਆ ਤੇ ਇਹਨੂੰ ਕਹਿੰਦੇ ਵੀ ਲਾਂਭੇ ਕਰੋ, ਵੀ ਇਹਨੂੰ ਤੇ ਇਹ ਨਹੀਂ ਪਤਾ
ਵੀ ਕੋਈ ਬੰਦਾ ਫੜਿਆ ਹੈ ਕਿ ਨਹੀਂ ਫੜਿਆ ਹੈਗਾ। ਉਸ ਵੀ ਇਸ ਟਾਈਮ ਤਾਣਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਹਰਜੋਤ ਸਿੰਘ ਜੀ ਉਲਝਿਆ ਪਿਆ ਆ, ਤੇ ਲੋਕ ਆਸਵੰਦ ਹੋ ਗਏ ਸੀਗੇ ਇੱਕ ਟਾਈਮ ਦੇ ਉੱਤੇ ਵੀ ਸ਼ਾਇਦ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਦੇ ਸਾਜ਼ਿਸ਼ਘਾੜ ਆ ਉਸ ਨੂੰ ਜਿਹੜਾ ਉਹ ਫੜ ਲਿਆ ਗਿਆ ਆ ਤੇ ਕਿਤੇ ਇਨਸਾਫ ਦੀ ਉਮੀਦ ਜਾਗੀ ਆ। ਪਰ ਇਹ ਤਾਂ ਕੋਝਾ ਮਜ਼ਾਕ ਜਿਹੜਾ ਉਹ ਪਰਿਵਾਰ ਦੇ ਨਾਲ ਜਿਹੜਾ ਉਹ ਹੋਇਆ, ਇੱਕ ਆਸ ਦੀ ਉਮੀਦ ਬਣ ਕੇ ਜਿਹੜੀ ਉਹ ਫੇਰ ਦੇ ਫੇਰ ਜਿਹੜੀ ਉਹ ਤੋੜ ਦਿੱਤੀ ਗਈ ਆ। ਸੋ ਇਹ ਜ਼ਰੂਰ ਆ, ਇਹ ਚਾਹੀਦਾ ਵੀ ਜਿਨ੍ਹਾਂ ਨੇ ਇਹ ਖਬਰਾਂ ਜਿਹੜੀਆਂ ਉਹ ਫੈਲਾਈਆਂ, ਜਿਨ੍ਹਾਂ ਨੇ ਇਹ ਚੀਜ਼ ਆਖੀ ਵੀ ਇੱਥੇ ਫੜਿਆ ਗਿਆ ਉੱਥੇ ਫੜਿਆ ਗਿਆ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਵੀ ਖਬਰ ਚੱਲੀ ਆ ਤੇ ਚੱਲੀ ਕਿੱਦਾਂ, ਕਿੱਥੋਂ ਇਹ ਜਿਹੜੇ ਕਿਹੜੇ ਐਡੇ ਜਿਹੜੇ ਖੂਫੀਆ ਸੂਤਰ ਆ ਇਹਨਾਂ ਦੇ ਜਿਹੜੇ ਮਿਲੇ ਫਿਰਦੇ ਆ ਵੀ ਉਹ ਕਿੱਥੋਂ ਆਏ ਆ, ਇਹ ਕਿੱਦਾਂ ਜਿਹੜਾ ਉਹ ਹੋਇਆ ਆ। ਤੁਸੀਂ ਉਸ ਪਰਿਵਾਰ ਦੇ ਬਲਕੌਰ ਸਿੰਘ ਹੋਣਾ ਦੇ, ਉਹਨਾਂ ਦੀ ਪਤਨੀ ਦੇ, ਉਸ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਪੈਰਾਂ 'ਚ ਖੜ ਕੇ ਦੇਖੋ, ਉਹਨਾਂ ਦੀ ਥਾਂ ਤੇ ਖੜ ਕੇ ਦੇਖੋ ਵੀ ਕੀ ਉਹਨਾਂ ਦੇ ਦਿਲ ਦੇ ਉੱਤੇ ਇਸ ਟਾਈਮ ਬੀਤ ਰਹੀ ਹੋਊਗੀ ਜਦੋਂ ਦੁਬਾਰਾ ਆਪ ਜਿਹੜਾ ਉਹ ਇੰਟਰਵਿਊ ਕਹਿ ਕੇ ਕਹਿ ਰਿਹਾ ਵੀ ਮੈਂ ਤਾਂ ਉੱਥੇ ਹੈਗਾ ਹੀ ਨਹੀਂ ਆ, ਮੈਨੂੰ ਤਾਂ ਫੜਿਆ ਹੀ ਨਹੀਂ ਆ। ਕੋਈ ਸਵਾਲ ਚੱਕ ਰਿਹਾ ਸੀ ਵੀ ਡਿਟੇਨ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਕੋਈ ਕਹਿੰਦੇ ਜੀ ਅਰੈਸਟ ਕਰ ਲਿਆ, ਕਿਤੇ FBI ਇਨਵੋਲਵ ਕਰ ਲਈ, ਕਿਤੇ ਕੈਲੀਫੋਰਨੀਆ ਪੁਲਿਸ ਆਖੀ ਜਾਂਦੇ ਆ, ਜਦ ਕਿ ਕੈਲੀਫੋਰਨੀਆ ਪੁਲਿਸ ਨਹੀਂ, ਇੱਥੇ ਜਿਹੜੀ ਸਿਟੀ ਦੀ ਪੁਲਿਸ ਹਰ ਇੱਕ ਦੀ ਵੱਖੋ ਵੱਖਰੀ ਹੁੰਦੀ ਆ, ਜਾਂ ਸ਼ੈਰਿਫ ਡਿਪਾਰਟਮੈਂਟ ਹੁੰਦਾ ਆ, ਉਹ ਇਦਾਂ ਨਹੀਂ ਆ ਕਿ ਸਟੇਟ ਦੀ ਕੋਈ ਓਵਰਆਲ ਪੂਰੀ ਪੁਲਿਸ ਜਿਹੜੀ ਉਹ ਨਹੀਂ ਹੁੰਦੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਹੋਈਆਂ, ਬਹੁਤ ਮੰਦਭਾਗੀਆਂ ਜਿਹੜੀਆਂ ਇਹ ਗੱਲਾਂ ਆ, ਤੇ ਇਹ ਤਾਰਾਂ ਦੇਖੋ ਪਤਾ ਨਹੀਂ ਕਿੱਥੇ ਦੀਆਂ ਕਿੱਥੇ ਜੁੜ ਰਹੀਆਂ। ਉਹ ਪਰਿਵਾਰ ਦੇ ਨਾਲ ਵੀ ਕੋਝਾ ਮਜ਼ਾਕ, ਤੇ ਮੈਨੂੰ ਤੇ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਅਜੇ ਤੱਕ ਇਹ ਸਵਾਲ ਆ ਰਹੇ ਆ ਵੀ ਉਹਦੇ ਪਿੱਛੇ ਕਾਰਨ ਕੀ ਸੀਗਾ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਉਹ ਬਿਆਨ ਦੇਣਾ ਪੈ ਗਿਆ। ਬਿਲਕੁਲ, ਫਿਰ ਉਹੀ ਮੀਡੀਆ ਜਿਹੜਾ ਹੈ ਉਹ ਖਾਲਿਸਤਾਨੀ ਜਥੇਬੰਦੀਆਂ ਦੇ ਨਾਲ ਜੋੜ ਦਿੰਦਾ ਆ। ਸਿੱਖਾਂ ਨੂੰ ਨਹੀਂ ਬਦਨਾਮ ਕਰਨਾ ਹੀ ਹੁੰਦਾ ਕਿਸੇ ਨਾ ਕਿਸੇ ਫੀਲਡ ਤੇ ਚੱਕ ਕੇ ਵੀ ਚਲੋ ਜੀ ਆਹ ਜਥੇਬੰਦੀ ਨੇ ਆਹ ਕੀਤਾ, ਇਹਨਾਂ ਨੇ ਕੇਸ ਕੀਤਾ ਆ, ਇਹਨਾਂ ਨੇ ਉੱਥੋਂ ਕੈਨੇਡਾ ਤੋਂ ਲਿਆਂਦਾ ਹੈਗਾ। ਇਹ ਬਹੁਤ ਮਾੜੀ ਗੱਲ ਹੈਗੀ ਆ। ਸੋ ਇਹਦਾ ਇੱਕੋ ਆਲਟਰਨੇਟਿਵ ਆ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਵੀ ਭਾਈ ਜਿਹੜਾ ਤੁਸੀਂ ਮੀਡੀਆ ਦੇਖਦੇ ਕੋਈ ਵੀ, ਉਹ ਦੇਖੋ ਵੀ ਇਹ ਕਿੱਦਾਂ ਦੀਆਂ ਖਬਰਾਂ ਲਾਉਂਦੇ ਹੈਗੇ ਆ, ਹਨਾ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਨਾਂ ਦਾ ਤਾਂ ਅੱਜ ਕੱਲ੍ਹ ਆਹ ਹਾਲ ਬਣਿਆ ਆ ਵੀ ਬਿਨਾਂ ਕਿਸੇ ਗੱਲ ਤੇ ਝੂਠੇ ਫੈਲਾਈ ਜਾਓ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਹੁਣ ਅਮਰੀਕਾ ਦੀਆਂ ਖਬਰਾਂ ਵੱਲ ਨੂੰ ਆਈਏ। ਤੇ ਇੱਥੇ ਇੱਕ ਮੂਲ ਕਾਉਂਟੀ ਹੈਗੀ ਆ ਨਾਰਥ ਕੈਰੋਲੀਨਾ 'ਚ, ਉੱਥੇ 40,000 ਤੋਂ ਵੱਧ ਜਿਹੜੇ ਰੈਜ਼ੀਡੈਂਟਸ ਆ, ਲੋਕ ਆ, ਉਹ ਬਿਜਲੀ ਤੋਂ ਬਗੈਰ ਜਿਹੜੇ ਹੋ ਗਏ। ਤੇ ਕਿਉਂਕਿ ਕਹਿੰਦੇ ਵੀ ਇੱਕ ਸ਼ਦਾਈ ਨੇ ਪਾਵਰ ਸਟੇਸ਼ਨਸ ਦੇ ਉੱਤੇ ਗੋਲੀਆਂ ਚਲਾ ਕੇ ਉਸ ਨੂੰ ਇੱਕ ਹਿਸਾਬ ਦੇ ਨਾਲ ਕੰਮ ਕਰਨੋਂ ਬੰਦ ਕਰ ਦਿੱਤਾ, ਤੇ ਵਿਦਆਊਟ ਪਾਵਰ ਜਿਹੜੇ ਉਹ ਰਹੇ ਆ। ਕਹਿੰਦੇ ਵੀਰਵਾਰ ਤੱਕ ਦਾ ਸਮਾਂ ਲੱਗ ਸਕਦਾ ਹੈ ਮੂਲ ਕਾਉਂਟੀ ਦੇ ਵਿੱਚ ਉੱਥੇ ਸਾਰੇ ਲੋਕਾਂ ਨੂੰ ਬਿਜਲੀ ਦੁਬਾਰਾ ਜਿਹੜਾ ਉਹ ਪ੍ਰਦਾਨ ਕਰਨ ਦੇ ਲਈ। ਮੂਲ ਕਾਉਂਟੀ ਸ਼ੈਰਿਫ ਉੱਥੇ ਦੇ ਰੌਨੀ ਫੀਲਡਸ, ਉਹਨਾਂ ਨੇ ਫੇਸਬੁੱਕ ਪੋਸਟ ਪਰ ਕੇ ਜਿਹੜਾ ਸ਼ਨੀਚਰਵਾਰ ਨੂੰ ਦੱਸਿਆ ਸੀਗਾ ਵੀ ਸ਼ਾਮ 7 ਵਜੇ ਕਈ ਜਿਹੜੀਆਂ ਉੱਥੇ ਦੇ ਕਮਿਊਨਿਟੀਜ਼ ਆ, ਮਹੱਲੇ ਆ, ਉਸ ਕਾਉਂਟੀ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਪਾਵਰ ਆਊਟੇਜ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਡਿਊਕ ਪਾਵਰ ਜਿਹੜੀ ਉੱਥੇ ਦੀ ਪਾਵਰ ਗ੍ਰਿਡ ਉਸ ਕਾਉਂਟੀ ਦੇ ਵਿੱਚ ਰਨ ਕਰਦੀ ਆ, ਉਹਨਾਂ ਨੇ ਕਹਿੰਦੇ ਵੀ 2 ਵੱਖ-ਵੱਖ ਸਬ ਸਟੇਸ਼ਨਸ ਦੇ ਉੱਤੇ ਰਿਸਪੌਂਡ ਕੀਤਾ, ਜਿੱਥੇ ਕਿਤੇ ਇੰਟੈਂਸ਼ਨਲ ਵੈਂਡਲਿਜ਼ਮ, ਜਾਣ ਬੁੱਝ ਕੇ ਜਿਹੜੇ ਆ ਉਹ ਤੋੜ ਭੰਨ ਜਿਹੜੀ ਉਹ ਕੀਤੀ ਗਈ ਹੋਵੇ। ਇਹ ਸ਼ੈਰਿਫ ਫੀਲਡਸ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ 40,000 ਤੋਂ ਵੱਧ ਲੋਕ, ਜਿੱਥੇ ਠੰਡ ਦੇ ਵੀ ਜਿਹੜੇ ਦਿਨ ਚੱਲ ਰਹੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਚੱਲਦੇ ਆ ਕਹਿੰਦੇ ਵੀ ਕਿਸੇ ਨੇ ਜਾਣ ਬੁੱਝ ਕੇ ਕਹਿੰਦੇ ਵੀ ਕੋਵਿਡ ਇਹ ਇਦਾਂ ਦੀ ਜਿਹੜੀ ਹਰਕਤ ਆ ਉਹ ਇਹ ਕੀਤੀ ਆ ਵੀ ਡਰੱਗ ਵਾਲਾ ਜਿਹੜਾ ਉਹ ਕੰਮ ਕੀਤਾ ਵੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਬਿਜਲੀ ਤੋਂ ਬਗੈਰ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਐਕਸਟੈਂਸਿਵ ਡੈਮੇਜ, ਕਾਫੀ ਜ਼ਿਆਦਾ ਨੁਕਸਾਨ ਜਿਹੜਾ 2 ਸਬ ਸਟੇਸ਼ਨਸ ਦੇ ਉੱਤੇ ਹੋਇਆ। ਮਲਟੀਪਲ ਗਨ ਸ਼ਾਟਸ ਜਿਹੜੀ ਉਸ ਦੇ ਉੱਤੇ ਐਵੀਡੈਂਸ ਪ੍ਰਾਪਤ ਜਿਹੜਾ ਉਹ ਹੋਇਆ ਆ। ਸੋ ਉੱਥੇ ਦੇ ਲੋਕ ਇਸ ਟਾਈਮ ਬਿਜਲੀ ਤੋਂ ਬਗੈਰ ਨੇ, ਉਸ ਨੂੰ ਰਿਸਟੋਰ ਕਰਨ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਕੰਮ ਚੱਲ ਰਿਹਾ ਆ। ਇੱਥੇ ਜਿਹੜੀ FBI ਇਨਵੋਲਵ ਹੋ ਰਹੀ ਹੈ ਇਨਵੈਸਟੀਗੇਸ਼ਨ ਇਸ ਵੈਂਡਲਿਜ਼ਮ ਦੇ ਵਿੱਚ। ਉਸ ਦੇ ਵਿੱਚ ਨਾਲ ਉੱਥੋਂ ਦੀ ਜਿਹੜੀ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਲੋਕਲ ਲਾ ਐਨਫੋਰਸਮੈਂਟ ਜਾਂਚ ਕਰ ਰਹੀ ਆ ਵੀ ਕਿਹਦੇ ਦੁਆਰਾ ਇੱਕੋ ਜੀ ਹਰਕਤ ਜਿਹੜੀ ਕੀਤੀ ਗਈ, ਜਿਸ ਕਰਕੇ 40,000 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਬਿਜਲੀ ਤੋਂ ਬਗੈਰ ਰਹਿਣਾ ਪੈ ਰਿਹਾ ਹੈਗਾ ਆ। ਜੀ, ਪਹਿਲਾਂ ਇਹ ਕਹਿ ਰਹੇ ਸੀ ਸ਼ਾਇਦ ਟੈਰਰਿਜ਼ਮ ਦਾ ਐਕਟ ਹੋ ਸਕਦਾ ਹੈ, ਤੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਸੇ ਸ਼ਰਾਰਤੀ ਨੇ ਜਿਹੜੀ ਆ ਗੋਲੀਆਂ ਚਲਾਈਆਂ ਸੀਗੀਆਂ। ਅਗਲੀ ਖਬਰ ਵਿੱਚ ਚੱਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੋ ਰੀਅਲ ਆਈਡੀ ਆ ਉਹਦੀ ਡੈਡਲਾਈਨ ਵਧਾ ਕੇ ਸਨ 2025 ਕਰ ਦਿੱਤੀ ਆ। ਤੀਜੀ ਵਾਰੀ ਇਹ ਜੋ ਡੇਟ ਆ ਇਸ ਨੂੰ ਵਧਾਇਆ ਗਿਆ ਹੈਗਾ।
ਹੁਣ ਇਹ ਪ੍ਰੋਗਰਾਮ ਮਈ 2023 ਨੂੰ ਲਾਗੂ ਹੋਣਾ ਸੀ, ਜਿਸ ਟਾਈਮ ਦੇ ਉੱਤੇ ਜਦੋਂ ਤੁਸੀਂ ਟਰੈਵਲ ਕਰਦੇ ਆ ਬਾਈ ਏਅਰ ਤੇ ਜਿਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਹੁੰਦਾ ਤੇ ਤੁਸੀਂ ਆਪਣਾ ਅੱਗੇ ਲਾਇਸੈਂਸ ਦਿਖਾ ਕੇ ਚਲੇ ਜਾਂਦੇ ਸੀ ਵਿਦਿਨ US, ਜੀ ਤੇ ਫਿਰ ਉਹ ਰੀਅਲ ਆਈਡੀ ਦੀ ਰਿਕੁਆਇਰਮੈਂਟ ਕੀਤੀ ਗਈ ਸੀ। ਹੁਣ ਇਹ ਡੇਟ ਵਧਾ ਕੇ ਮਈ 7 2025 ਕਰ ਦਿੱਤੀ ਗਈ ਆ, ਤੀਜੀ ਵਾਰੀ ਵਧਾਈ ਗਈ ਆ। ਪਹਿਲਾਂ ਰੀਅਲ ਆਈਡੀ ਦੀ ਡੈਡਲਾਈਨ ਅਕਤੂਬਰ 1 2020 ਰੱਖੀ ਗਈ ਸੀ। ਉਸ ਤੋਂ ਬਾਅਦ ਅਕਤੂਬਰ 1 2021 ਫਿਰ ਪੈਂਡੇਮਿਕ ਵੱਧ ਗਿਆ ਤੇ ਉਹਦੇ ਨਾਲ 19 ਮਹੀਨੇ ਹੋਰ ਵਧਾ ਕੇ ਮਈ 3 2023 ਰੱਖੀ ਗਈ ਸੀ। ਹੁਣ ਨਵਾਂ ਜਿਹੜਾ ਆਇਡੈਂਟੀਫਿਕੇਸ਼ਨ ਰੂਲ ਹੈਗਾ, ਇਹ ਮੈਂਡੇਟ ਆ ਕਿ ਜੇ ਤੁਸੀਂ 18 ਸਾਲ ਤੋਂ ਉੱਪਰ ਦੇ ਆ, ਤੁਸੀਂ ਟਰੈਵਲ ਕਰ ਰਹੇ ਆ ਬਾਈ ਏਅਰ ਜਾਂ ਤੇ ਤੁਹਾਨੂੰ ਜਿਹੜੀ ਆ ਉਹ ਰੀਅਲ ਆਈਡੀ ਹੋਣੀ ਚਾਹੀਦੀ ਆ ਤੇ ਫੈਡਰਲੀ ਅਪਰੂਵਡ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ, ਤੇ ਜਾਂ ਤੁਹਾਡੇ ਕੋਲ ਪਾਸਪੋਰਟ ਹੋਵੇ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੁਣ ਉਹ ਕਹਿੰਦੇ ਆ ਕਿਉਂਕਿ ਡੇਟ ਵਧਾਈ ਗਈ ਆ ਤੇ ਅਸੀਂ US ਸਟੇਟਸ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਤੇ ਹੋਰ US ਟੈਰੀਟੋਰੀਜ਼ ਆ, ਉਹਨਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਆ। ਅਲੈਜੈਂਡਰੋ ਮਾਰਕੋਸ ਕਹਿੰਦੇ ਆ, ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਤਾਂ ਕਿ ਜਲਦੀ ਤੋਂ ਜਲਦੀ ਲੋਕਾਂ ਦੀਆਂ ਜਿਹੜੀਆਂ ਆਈਡੀਜ਼ ਆ ਉਹ ਬਣ ਸਕਣ। ਕਿਉਂਕਿ ਪਿਛਲੇ 2 ਸਾਲ ਕਰੋਨਾ ਵਾਇਰਸ ਦੇ ਦੌਰਾਨ ਤਾਂ DMV ਵੀ ਬਹੁਤ ਸਾਰੀਆਂ ਸਟੇਟਸ ਦੇ ਬੰਦ ਰਹੇ। ਦਾ ਮਤਲਬ ਇਹ ਆ ਵੀ ਲੋਕ ਉੱਥੇ ਵਿਜ਼ਿਟ ਨਹੀਂ ਕਰ ਸਕਦੇ ਸੀ, ਘਰਾਂ ਤੋਂ ਕੰਮ ਕਰਦੇ ਸੀ ਇੰਪਲਾਈਜ਼, ਸੋ ਇਸ ਕਰਕੇ ਡਿਲੇ ਹੋ ਗਿਆ ਹੈਗਾ। ਤੇ ਉਹਨਾਂ ਨੇ ਕਿਹਾ ਵੀ ਆਪਾਂ ਲਾਗੂ ਜ਼ਰੂਰ ਕਰਾਂਗੇ ਤਾਂ ਕਿ ਜੋ ਅਮਰੀਕਨ ਪਬਲਿਕ ਆ ਉਹ ਸੇਫਲੀ ਟਰੈਵਲ ਕਰ ਸਕੇ, ਪਰ ਸਾਨੂੰ ਡੇਟ ਜਿਹੜੀ ਆ ਇਹ ਤੀਜੀ ਵਾਰ ਐਕਸਟੈਂਡ ਕਰਨੀ ਪੈ ਰਹੀ ਆ। 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹ ਚੀਜ਼ ਸਾਹਮਣੇ ਆਈ ਸੀਗੀ। ਉਸ ਟਾਈਮ ਦੇ ਉੱਤੇ ਆਪਾਂ ਦੇਖਿਆ ਸੀਗਾ ਵੀ ਇਹਨਾਂ ਨੇ ਰੀਅਲ ਆਈਡੀ ਦੀ ਸਿਫਾਰਿਸ਼ ਕੀਤੀ ਸੀਗੀ। 20 ਸਾਲ ਤੋਂ ਵੱਧ ਦਾ ਵਕਫਾ ਜਿਹੜਾ ਉਹ ਗੁਜ਼ਰ ਗਿਆ ਆ ਤੇ ਇਹ ਜਿਹੜੀ ਟਰਾਈ ਅਜੇ ਤੱਕ ਚੱਲ ਰਹੀ ਆ। ਕੰਪਲਾਈ ਕਰਨ ਦੇ ਵਿੱਚ ਮੇ ਵੀ ਡਿਲੇ ਜਿਹੜਾ ਉਹ ਹੋ ਰਿਹਾ ਆ ਤੇ ਹੋਪਫੁਲੀ ਆਉਣ ਵਾਲੇ ਸਮੇਂ ਤੱਕ ਜਿਹੜਾ ਉਹ ਆ ਜਾਊਗਾ। ਸੋ ਕੋਈ ਵੀ ਵੱਡਾ ਚੇਂਜ ਜਦੋਂ ਕਰਦੇ ਆ, ਇਹ ਵਕਤ ਤਾਂ ਜਿਹੜੇ ਇਸ ਦੇ ਵਿੱਚ ਦਿੱਤਾ ਜਾਂਦਾ ਹੈ ਜਾਂ ਲੱਗ ਜਿਹੜਾ ਉਹ ਜ਼ਰੂਰ ਜਾਂਦਾ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਠੀਕ ਹੋਵੇ। ਕੈਲੀਫੋਰਨੀਆ ਦੇ ਵਿੱਚ ਤਾਂ ਇੱਥੇ ਦੇ DMV ਨੇ ਬਹੁਤ ਜ਼ਿਆਦਾ ਪੁਸ਼ ਕੀਤਾ ਸੀਗਾ ਰੀਅਲ ਆਈਡੀ ਨੂੰ, ਜਿਹੜਾ ਉਹ ਲੈ ਕੇ ਕਾਫੀ ਲੋਕਾਂ ਨੂੰ, ਜਿਨ੍ਹਾਂ ਨੂੰ ਆਪ ਵੀ ਅਸੀਂ ਜਾਣਦੇ ਹਾਂ, ਉਹਨਾਂ ਨੇ ਆਲਰੇਡੀ ਰੀਅਲ ਆਈਡੀਜ਼ ਜਿਹੜੀਆਂ ਉਹ ਬਣਾ ਲਈਆਂ ਨੇ। ਤੇ ਜਿਨ੍ਹਾਂ ਨੇ ਨਹੀਂ ਬਣਾਈਆਂ ਤੇ ਭਾਈ ਤੁਹਾਡੇ ਕੋਲ ਹੁਣ ਥੋੜਾ ਜਿਹਾ ਵਕਤ ਹੋਰ ਹੈਗਾ ਆ ਤੇ ਉਹ ਤੁਸੀਂ ਕਰ ਸਕਦੇ ਆ। ਆਲਦੋ ਕਈ ਸਟੇਟਾਂ ਨੇ ਇਹਦੇ ਵਿੱਚ ਡਿਲੇ ਕਰਨਾ, ਕਈਆਂ ਨੇ ਆਲਰੇਡੀ ਸ਼ੁਰੂ ਜਿਹੜਾ ਉਹ ਦੇਖਣਾ ਕਰ ਦਿੱਤਾ ਆ। ਰੀਸੈਂਟਲੀ ਜਦੋਂ ਟਰੈਵਲ ਕੀਤਾ ਸੀ ਤੇ ਉਦੋਂ ਰੀਅਲ ਆਈਡੀ ਦੇ ਨਾਲ ਹੀ ਜਿਹੜਾ ਟਰੈਵਲ ਜਿਹੜਾ ਉਹ ਕੀਤਾ ਗਿਆ ਤੇ ਉਹਦੇ ਨਾਲ ਚਲੋ ਫਾਇਦਾ ਹੀ ਆ ਜੀ। ਹੁਣ ਜੇ ਇਹਨਾਂ ਨੇ ਕਰਨਾ ਹੀ ਆ ਤੇ ਇਵੈਂਚੁਅਲੀ ਤੁਹਾਨੂੰ ਵੀ ਸਾਰਿਆਂ ਨੂੰ ਅਪਡੇਟ ਆਪਣੀਆਂ ਜਿਹੜੀਆਂ ਇਹ ਆਈਡੀਜ਼ ਆ ਉਹ ਕਰਨੀਆਂ ਹੀ ਪੈਣੀਆਂ ਹੈਗੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਸਕੈਂਡਲ ਦੇ ਖਤਰੇ ਦੇ ਕਰਕੇ 에ਅਰ ਫੋਰਸ ਨੇ ਆਪਣੇ ਜਿਹੜੇ ਜਨਰਲਸ ਆ ਉਹਨਾਂ ਨੂੰ ਫੋਰਨ ਕੰਸਲਟਿੰਗ ਡੀਲਸ ਦੇ ਵਿੱਚੋਂ ਬਲੌਕ ਕਰ ਦਿੱਤਾ। ਯਾਦ ਹੋਣਾ ਹਰਜੋਤ ਸਿੰਘ ਜੀ, ਬੀਤੇ ਮਹੀਨਿਆਂ ਦੇ ਵਿੱਚ ਇੱਕ ਖਬਰ ਆਈ ਸੀ ਸਾਊਦੀ ਅਰੇਬੀਆ ਦੇ ਲਈ ਕਿੱਦਾਂ ਜਿਹੜੇ ਅਮਰੀਕੀ ਫੌਜੀ ਸੀਗੇ, ਰਿਟਾਇਰਡ ਵੱਡੇ ਜਰਨੈਲ ਵੀ, ਉਹ ਉਹਨਾਂ ਦੇ ਲਈ ਕੰਸਲਟੈਂਟ ਦਾ ਜਿਹੜਾ ਉਹ ਕੰਮ ਕਰਦੇ ਰਹੇ ਤੇ ਮੋਟੀ ਜਿਹੜੀ ਆ ਉਹ ਮਨੀ ਜਿਹੜੀ ਆ ਉਸ ਦੇ ਵਿੱਚ ਰਾਸ਼ੀ ਆ ਇਕੱਤਰ ਕਰਦੇ ਰਹੇ। ਹੁਣ ਕਹਿੰਦੇ ਵੀ ਇਹ ਜਿਹੜਾ ਇੱਕ ਸਕੈਂਡਲ ਉਦੋਂ ਹੋ ਸਕਦਾ ਸੀਗਾ ਜਾਂ ਹੋਣ ਤੋਂ ਇਸੇ ਲਈ 에ਅਰ ਫੋਰਸ ਨੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਚਾਇਆ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਦੋਂ ਅਫਗਾਨਿਸਤਾਨ ਤੇ US ਦੇ ਜਿਹੜੇ ਮਿਲਟਰੀ ਲੀਡਰਸ ਆ ਉਹਨਾਂ ਦੀ ਜਿਹੜੀ ਯੁੱਧ ਆ ਪੂਰੀ ਤਰ੍ਹਾਂ ਜਿਹੜਾ ਉਹ ਲੜ ਰਿਹਾ ਸੀਗੇ। ਅਜ਼ਰਬਾਈਜਾਨ ਜਿਹੜਾ ਮੁਲਕ ਆ, ਉੱਥੇ ਜਿਹੜੇ ਕੁਛ ਅਮਰੀਕੀ ਜਰਨੈਲ ਆ ਉਹਨਾਂ ਨੂੰ ਕੰਸਲਟਿੰਗ ਡੀਲਸ ਮਿਲੀਆਂ ਸੀ ਜਿਹਦੇ ਵਿੱਚ $5000 ਪਰ ਦਿਨ ਦੀ ਜਿਹੜੀ ਆ ਉਹ ਉੱਥੇ ਤੱਕ ਵੀ ਜਿਹੜੀ ਸਿਫਾਰਿਸ਼ ਉਹਨਾਂ ਦੇ ਲਈ ਰੱਖੀ ਗਈ ਸੀਗੀ। ਉਸ ਟਾਈਮ ਦੇ ਉੱਤੇ ਦੋ ਜਿਹੜੇ US ਦੇ 에ਅਰ ਫੋਰਸ ਜਨਰਲਸ ਡੰਕਨ ਮੈਕਨੈਬ ਤੇ ਵਿਲੀਅਮ ਫਰੇਜ਼ਰ III ਇਹ ਸਪਲਾਈ ਰਾਊਟਸ ਚੈੱਕ ਕਰਦੇ ਸੀਗੇ 2008 ਤੋਂ 2013 ਤੱਕ। ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਦੇ ਉੱਤੇ ਇੱਕ ਕੋਸ਼ਿਸ਼ ਕੀਤੀ ਗਈ ਸੀਗੀ ਵੀ ਅਜ਼ਰਬਾਈਜਾਨ ਦੇ ਕਨੈਕਸ਼ਨਸ ਦੇ ਨਾਲ ਉੱਥੇ ਕੈਸ਼ ਜਿਹੜਾ ਉਹ ਲਿਜਾਉਣ ਦੀ। ਫਿਰ ਰਿਟਾਇਰ ਜਦੋਂ ਹੋਏ ਕਹਿੰਦੇ ਐਕਟਿਵ ਡਿਊਟੀ ਤੋਂ, ਇਹ ਜਿਹੜੇ 4 ਸਟਾਰ ਜਨਰਲਸ ਨੇ, 4 ਸਟਾਰ ਜਨਰਲਸ ਆ, ਉਹਨਾਂ ਨੇ ਨੈਗੋਸ਼ੀਏਟ ਕੀਤੀਆਂ ਸੀਗੀਆਂ ਕੰਸਲਟਿੰਗ ਜਿਹੜੀਆਂ ਡੀਲਸ। ਸੋ ਇਹ ਫੋਇਆ ਦੇ ਅਧੀਨ ਇਹ ਇਨਫੋਰਮੇਸ਼ਨ 에ਅਰ ਫੋਰਸ ਤੋਂ ਪ੍ਰਾਪਤ ਜਿਹੜੀ ਹਰਜੋਤ ਸਿੰਘ ਜੀ ਹੋਈ ਆ ਤੇ ਇਸ ਚੀਜ਼ ਨੂੰ 에ਅਰ ਫੋਰਸ ਨੇ ਕਹਿੰਦੇ ਆ ਵੀ ਉਹ ਰੋਕ ਦਿੱਤਾ।
2016 ਤੋਂ 2021 ਤੱਕ ਇਹ ਇਨਫੋਰਮੇਸ਼ਨ ਪਬਲਿਕ ਨਾ ਹੋ ਸਕੇ, 에ਅਰਫੋਰਸ ਦੇ ਅਧਿਕਾਰੀਆਂ ਨੇ ਆਪਣੇ ਵੱਲੋਂ ਪੂਰੀ ਜਿਹੜੀ ਆ ਇਸ ਦੇ ਵਿੱਚ ਵਾਹ ਜਿਹੜੀ ਉਹ ਲਾਈ ਆ। ਵਾਸ਼ਿੰਗਟਨ ਪੋਸਟ ਨੇ ਕਹਿੰਦੇ 4 ਵੱਖ-ਵੱਖ ਫੋਇਆ ਰਿਕੁਐਸਟ ਜਿਹੜੀਆਂ ਪਾ ਕੇ ਇਹ ਜਿਹੜੇ ਰੈਕਟਸ ਆ ਉਹ ਫਿਰ ਫਾਈਨਲੀ ਜਿਹੜੇ ਆ ਉਹ ਰਿਲੀਜ਼ ਹੋਏ। 400 ਪੇਜਾਂ ਦੇ ਇਹ ਜਿਹੜੇ ਰੈਕਟ ਆ 에ਅਰਫੋਰਸ ਨੇ ਰਿਲੀਜ਼ ਜਿਹੜੇ ਉਹ ਕੀਤੇ ਆ। ਇਹ ਵੀ ਉਦੋਂ ਜਦੋਂ ਇਸ ਅਖਬਾਰ ਨੇ ਫੈਡਰਲ ਕੋਰਟ ਦਾ ਜਿਹੜਾ ਉਹ ਸਹਾਰਾ ਜਿਹੜਾ ਉਹ ਲਿਆ ਸੀਗਾ। ਸੋ ਹੁਣ ਤੁਸੀਂ ਦੇਖੋ ਵੀ ਬਹੁਤ ਵਾਰੀ ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਇੰਨਾ ਰਾਸ਼ਟਰਵਾਦ ਜਿਹੜਾ ਉਹ ਨਜ਼ਰ ਆਉਂਦਾ ਹੈ, ਤੇ ਪਰ ਇਹ ਦੇਖੋ ਵੀ ਜਿਹਦੇ 4 ਸਟਾਰ ਜਨਰਲ ਵੀ ਜਿਹੜੇ ਆ ਵੱਧ ਪੈਸੇ ਦੇ ਲਈ ਅਮਰੀਕਾ ਦੇ ਕਈ ਵਾਰੀ ਜੇ ਤੁਸੀਂ ਕਹਿ ਲਓ ਵੀ ਕੰਸਲਟ ਕਰਕੇ ਇਵੈਂਚੁਅਲੀ ਜਿਹੜੀ ਲੜਾਈ ਆ ਉਹ ਅਫਗਾਨਿਸਤਾਨ ਤੇ ਜਿਹੜੀ ਚੱਲ ਰਹੀ ਸੀਗੀ ਅਮਰੀਕਾ ਦੇ ਦਰਮਿਆਨ, ਤੇ ਫਾਇਦਾ ਜੇ ਦੂਜੇ ਪਾਸਿਓਂ ਜੋ ਪੈਸੇ ਲੈ ਰਹੇ ਆ ਤੇ ਫਾਇਦਾ ਕਿਹਦਾ ਹੋਣਾ ਸੀ? ਉਹਨਾਂ ਦਾ ਹੀ ਹੋਣਾ ਸੀ। ਇਹਦਾ ਹੀ ਕੁਛ ਨਾ ਕੁਛ ਉਹਨਾਂ ਨੇ ਉਹ ਦੱਸਣਾ ਸੀਗਾ। ਸੋ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਸਾਹਮਣੇ ਰਹਿੰਦੀਆਂ ਆ। ਸੋ ਸਕੈਂਡਲਸ ਦੇ ਨਾਲ ਵੀ ਕਈ ਵਾਰੀ ਇਹ ਜਿਹੜੀਆਂ ਫੋਰਸਿਸ ਆ ਜਿਨ੍ਹਾਂ ਉੱਤੇ ਲੋਕਾਂ ਨੂੰ ਬਹੁਤ ਮਾਣ ਆ ਉਹ ਇਦਾਂ ਘਿਰ ਜਾਂਦੀਆਂ ਨੇ ਜੀ। ਤੇ ਸਕੈਂਡਲ ਦੀ ਗੱਲ ਕਰਦੇ ਜਾਈਏ, ਟੈਂਪਾ ਦੀ ਪੁਲਿਸ ਚੀਫ ਨੂੰ ਰਿਜ਼ਾਈਨ ਕਰਨਾ ਪਿਆ ਜਦੋਂ ਉਹਦਾ ਘਰ ਵਾਲਾ ਇੱਕ ਗੋਲਫ ਕਾਰਟ ਪਬਲਿਕ ਸਟਰੀਟ ਦੇ ਉੱਤੇ ਚਲਾ ਰਿਹਾ ਸੀ ਤੇ ਉਹਦੇ ਪਿੱਛੇ ਲਾਇਸੈਂਸ ਪਲੇਟ ਨਹੀਂ ਸੀ। ਫਾਰਮਰ ਚੀਫ ਮੈਰੀਓ ਕੋਨਰ ਨੇ ਜਦੋਂ ਉਸ ਨੂੰ ਰੋਕਿਆ ਗਿਆ ਇੱਕ ਡਿਪਟੀ ਪੁਲਿਸ ਵੱਲੋਂ, ਤੇ ਉਸਨੇ ਪੁੱਛਿਆ ਵੀ ਤੁਸੀਂ ਚਲਾ ਰਹੇ ਆ ਮਹਾਰਾਜ ਵੀ ਬਿਨਾਂ ਕਿਸੇ ਆਪਣੀ ਪਲੇਟ ਤੋਂ ਮੇਨ ਰੋਡ ਦੇ ਉੱਤੇ ਗੋਲਫ ਕਾਰਟ, ਤਾਂ ਉਹਨੇ ਕਿਹਾ ਵੀ ਮੈਂ ਪੁਲਿਸ ਚੀਫ ਹਾਂ। ਤੇ ਉਹਨੇ ਕਿਹਾ ਵੀ ਤੇਰਾ ਕੈਮਰਾ ਔਨ ਆ। ਜੋ ਡਿਪਟੀ ਕਹਿੰਦਾ ਹਾਂਜੀ ਬਿਲਕੁਲ ਮੇਰਾ ਕੈਮਰਾ ਜਿਹੜਾ ਆ ਔਨ ਹੈਗਾ ਆ। ਉਹਦੇ ਵਿੱਚ ਉਹਨੇ ਆਪਣਾ ਜਿਹੜਾ ਬੈਚ ਦੇ ਵਿੱਚੋਂ ਆਪਣੀ ਆਈਡੀ ਕੱਢ ਕੇ ਉਹ ਡਿਪਟੀ ਨੂੰ ਦਿਖਾ ਲਈ। ਉਹ ਤੋਂ ਬਾਅਦ ਉਹ ਡਿਪਟੀ ਨੇ ਉਹਨੂੰ ਜੋ ਆ ਵਾਪਸ ਜਾਣ ਦਿੱਤਾ, ਕਿਸੇ ਤਰ੍ਹਾਂ ਦੀ ਕੋਈ ਟਿਕਟ ਵਗੈਰਾ ਵੀ ਨਹੀਂ ਦਿੱਤੀ ਹੈਗੀ। ਬਾਅਦ ਦੇ ਵਿੱਚ ਜਦੋਂ ਇਹ ਨਿਊਜ਼ 'ਚ ਆ ਗਿਆ ਕਿਸੇ ਤਰ੍ਹਾਂ, ਤੇ ਜੋ ਪੁਲਿਸ ਚੀਫ ਸੀ ਉਹ ਕੋਨਰ, ਉਸਨੇ ਕਿਹਾ ਵੀ ਮੈਂ ਫਾਈਨ ਦੇਣ ਲਈ ਤਿਆਰ ਹਾਂ, ਪਰ ਮੇਅਰ ਨੇ ਇਹ ਕਿਹਾ ਵੀ ਇਹ ਬਿਲਕੁਲ ਰੋਂਗ ਆ, ਸੇਫਟੀ ਇਸ਼ੂ ਵੀ ਸੀ। ਤੇ ਹੁਣ ਟੈਂਪਾ ਦੀ ਜੋ ਪੁਲਿਸ ਚੀਫ ਆ ਉਸ ਨੂੰ ਰਿਜ਼ਾਈਨ ਕਰਨਾ ਪਿਆ ਤੇ ਉਸਨੇ ਆਪਣੀ ਜੌਬ ਤੋਂ ਅਸਤੀਫਾ ਦੇ ਦਿੱਤਾ ਹੈ। ਤੇ ਕਹਿੰਦੇ ਵੀ ਉਹ ਉਸੇ ਕਮਿਊਨਿਟੀ 'ਚ ਰਹਿੰਦੇ ਆ। ਗੋਲਫ ਕਾਰਟ ਉਹਨਾਂ ਨੇ ਜਿੱਥੇ ਡਰਾਈਵ ਕਰ ਰਹੇ ਸੀ ਉਸੇ ਏਰੀਏ ਦੇ ਵਿੱਚ ਉਹਨਾਂ ਦਾ ਘਰ ਸੀਗਾ। ਤੇ ਇਹ ਇੱਕ ਤਰ੍ਹਾਂ ਦੇ ਨਾਲ ਪੂਅਰ ਜੱਜਮੈਂਟ ਸੀ ਉਹਨਾਂ ਵੱਲੋਂ ਪਬਲਿਕ ਰੋਡਵੇਜ਼ ਦੇ ਉੱਤੇ ਵਿਦਆਊਟ ਅਪਰੋਪਰੀਏਟ ਟੈਗਸ ਉਹ ਗੋਲਫ ਦਾ ਕਾਰਟਸ ਜੋ ਆ ਉਹ ਚਲਾ ਰਹੇ ਸੀ। ਤੇ ਕਹਿੰਦੇ ਜੋ ਸਿਟੀ ਦਾ ਪੁਲਿਸ ਆ ਚੀਫ ਆ ਉਸ ਨੂੰ ਸਾਰੇ ਰੂਲ ਜਿਹੜੇ ਫੋਲੋ ਕਰਨੇ ਚਾਹੀਦੇ ਜਿਹੜੇ ਆਮ ਲੋਕਾਂ ਨੂੰ ਫੋਲੋ ਕਰਨੇ ਪੈਂਦੇ ਹੈਗੇ ਆ। ਸੋ ਹੁਣ ਜੋ ਉੱਥੇ ਦੀ ਅਸਿਸਟੈਂਟ ਚੀਫ ਆ ਲੀ ਵਾਰਕਾ, ਉਸ ਨੂੰ ਐਕਟਿੰਗ ਚੀਫ ਬਣਾਇਆ ਗਿਆ। ਇਹ ਤਾਂ ਜਿਹੜਾ ਹਰਜੋਤ ਸਿੰਘ ਜੀ ਇਦਾਂ ਲੱਗਦਾ ਕਈ ਵਾਰੀ ਵੀ ਖਬਰਾਂ ਇੱਥੇ ਦੀਆਂ ਨਹੀਂ ਆਪਾਂ ਜਿਹੜੇ ਮੁਲਕ ਤੋਂ ਛੱਡ ਕੇ ਆਏ ਆ ਵੀ ਉਹ ਉਸ ਦੀਆਂ ਜਿਹੜੀਆਂ ਖਬਰਾਂ ਲੱਗ ਰਹੀਆਂ। ਸੋ ਇਹਦਾ ਮਤਲਬ ਆ ਵੀ ਇਹ ਵੀ ਆਪਣੇ ਜਿਹੜੀ ਅਹੁਦਾ ਹੁੰਦਾ ਆ ਉਹਦੀ ਦੁਰਵਰਤੋਂ ਜਿਹੜੀ ਉਹ ਕਰਨ ਲੱਗ ਪੈਂਦੇ ਆ। ਵੀ ਹੁਣ ਇਹ ਸਾਹਮਣੇ ਆਉਣ ਲੱਗ ਗਈਆਂ, ਕਰਦੇ ਤਾਂ ਚਲੋ ਮੇ ਵੀ ਪਹਿਲੋਂ ਵੀ ਹੋਣ, ਵੀ ਹੁਣ ਇਹ ਮੋਹਰੇ ਜਿਹੜੀਆਂ ਉਹ ਜ਼ਿਆਦਾ ਆਉਣ ਲੱਗ ਗਈਆਂ। ਤੇ ਅਗਲੀ ਪੁੱਛਦੀ ਆ ਤੇ ਫਿਰ ਵੀ ਉਹ ਬੈਜ ਵੀ ਫਿਰ ਵੀ ਦਿਖਾ ਕੇ ਉਹਨੇ ਜਾਣ ਵੀ ਦਿੱਤਾ, ਉਹਨੇ ਜਿਹੜੇ ਡਿਪਟੀ ਜਿਹਨੇ ਰੋਕਿਆ ਸੀਗਾ। ਪਰ ਉਸ ਤੋਂ ਬਾਅਦ ਦੇ ਵਿੱਚ ਹੁਣ ਦੇਖੋ ਵੀ ਉਹਦਾ ਕੀ ਨਤੀਜਾ ਭੁਗਤਣਾ ਪੈ ਰਿਹਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਕੇਸ ਜਿਹੜਾ ਸੇਮ ਸੈਕਸ ਮੈਰਿਜ ਦੇ ਨਾਲ ਸੰਬੰਧਿਤ ਆ ਤੇ ਕਹਿ ਲਓ ਵੀ ਨਾਲ ਉਸਦੇ ਉਲਟ ਜਿਹੜਾ ਧਰਮ ਆ, ਰਿਲੀਜਨ ਆ, ਉਹ ਆਮੋ ਸਾਹਮਣੇ ਜਿਹੜਾ ਉਹ ਹੋਊਗਾ। ਕੋਲੋਰਾਡੋ ਦੀ ਗ੍ਰਾਫਿਕ ਡਿਜ਼ਾਈਨਰ ਆ, ਉਸਨੇ ਇੱਕ ਹਿਸਾਬ ਦੇ ਨਾਲ ਮਨਾ ਕੀਤਾ ਸੀਗਾ ਵੀ ਸੇਮ ਸੈਕਸ ਵੈਡਿੰਗਸ ਦੇ ਲਈ ਉਹ ਵੈਬਸਾਈਟਸ ਨਹੀਂ ਕ੍ਰੀਏਟ ਕਰਨਾ ਚਾਹੁੰਦੀ। ਹੁਣ ਕਹਿੰਦੇ ਵੀ ਸੁਪਰੀਮ ਕੋਰਟ ਇੱਕ ਹਿਸਾਬ ਦੇ ਨਾਲ ਇਸ ਕੇਸ ਨੂੰ ਦੁਬਾਰਾ ਇਸ ਦੇ ਉੱਤੇ ਸੁਣਵਾਈ ਜਿਹੜੀ ਉਹ ਕਰਨ ਜਾ ਰਿਹਾ ਆ। ਦੋਨੋਂ ਪਾਸਿਓਂ ਦੇ ਜਿਹੜੇ ਹੁਣ ਤਰਕ ਆ ਉਹ ਸੁਣਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਫੈਸਲਾ ਸੁਣਾਇਆ ਜਾਊਗਾ। ਇਹ ਡਿਸਪਿਊਟ ਅੱਜ ਦਾ ਨਹੀਂ, ਚਿਰ ਦਾ ਜਿਹੜਾ ਉਹ ਚੱਲਦਾ ਆ ਰਿਹਾ ਆ। ਇੱਕ ਹੋਰ ਕੇਸ 10 ਵਰੇ ਪਹਿਲਾਂ ਕੋਲੋਰਾਡੋ ਦੇ ਇੱਕ ਜਿਹੜਾ ਬੇਕਰ ਸੀਗਾ, ਕੇਕ ਬਣਾਉਣ ਵਾਲਾ ਆ, ਜੈਕ ਫਿਲਿਪਸ, ਉਸਨੇ ਇੱਕ ਗੇ ਕਪਲ ਨੂੰ ਤੋੜ ਦਿੱਤਾ ਸੀ ਆਪਣੇ ਬਿਜ਼ਨਸ ਤੋਂ ਜਦੋਂ ਉਹਨਾਂ ਨੇ ਵੈਡਿੰਗ ਕੇਕ ਦੀ ਮੰਗ ਕੀਤੀ ਸੀ। ਤੇ ਉਸਨੇ ਜਿਹੜਾ ਕਿਹਾ ਸੀਗਾ ਵੀ ਭਾਈ ਮੇਰਾ ਫੇਥ ਅਲਾਉ ਨਹੀਂ ਕਰਦਾ ਤੁਹਾਡੇ ਲਈ ਮੈਂ ਜਿਹੜਾ ਵੈਡਿੰਗ ਕੇਕ ਆ ਉਹ ਬਣਾਵਾਂ। ਪਰ ਉਸ ਤੋਂ ਬਾਅਦ ਦੇ ਵਿੱਚ ਇਹ ਲਾਸੂਟ ਪਹੁੰਚਿਆ ਵੀ ਕਹਿੰਦੇ ਵੀ ਇਹ ਡਿਸਕ੍ਰਿਮੀਨੇਸ਼ਨ ਸੈਕਸ਼ੂਅਲ ਓਰੀਐਂਟੇਸ਼ਨ ਦੇ ਬੇਸ ਦੇ ਉੱਤੇ ਕੀਤੀ ਗਈ ਆ
ਫਿਰ ਇਵੈਂਚੁਅਲੀ ਸੁਪਰੀਮ ਕੋਰਟ ਤੱਕ ਜਿਹੜਾ ਆ ਇਹ ਕੇਸ ਪਹੁੰਚਿਆ ਸੀਗਾ। ਸੋ ਇਹ ਤਗੜਾ ਕਲਚਰ ਵਾਰ ਜਿਹੜੀ ਉਹ ਦੇਖੀ ਗਈ ਸੀਗੀ। ਤੇ ਪਰ ਕਹਿੰਦੇ ਵੀ ਮੈਜੋਰਟੀ ਓਪੀਨੀਅਨ ਆਇਆ ਸੀ, ਨੈਰੋ ਮੈਜੋਰਟੀ ਓਪੀਨੀਅਨ ਸੀ ਉਸ ਸਪੀਕਰ ਦੇ ਜਿਹੜੇ ਉਹ ਹੱਕ ਦੇ ਵਿੱਚ। ਪਰ ਇਹ ਕਹਿੰਦੇ ਵੀ ਉਸ ਫੈਸਲੇ ਨੇ ਸੈਟਲ ਨਹੀਂ ਕੀਤਾ ਤੇ ਫਸਟ ਅਮੈਂਡਮੈਂਟ ਕੀ ਤੁਹਾਨੂੰ ਪਰਮਿਟ ਕਰਦਾ ਹੈ ਡਿਸਕ੍ਰਿਮੀਨੇਸ਼ਨ ਬਾਈ ਬਿਜ਼ਨਸ ਉਸ ਦੇ ਆਧਾਰ ਦੇ ਉੱਤੇ। ਇਸ ਦੇ ਵਿੱਚ ਇਹ ਬੀਬੀ ਜਿਹੜੀ ਆ ਹਰਜੋਤ ਸਿੰਘ ਜੀ ਜਿਹੜੀ ਵੈਬਸਾਈਟ ਬਣਾਉਣ ਵਾਲੀ ਉਹ ਕਹਿ ਰਹੀ ਆ ਵੀ ਐਜ਼ ਏ ਆਰਟਿਸਟ ਇਹ ਮੇਰੀ ਮਰਜ਼ੀ ਹੋਣੀ ਚਾਹੀਦੀ ਆ, ਇਹ ਮੈਂ ਆਪਣੇ ਫੇਥ ਦੇ ਹਿਸਾਬ ਦੇ ਨਾਲ ਚੱਲਣਾ ਜਿਹੜਾ ਚਾਹੁੰਦੀ ਆ। ਪਰ ਦੂਜੇ ਪਾਸੇ ਉਹੀ ਚੀਜ਼ ਉਹ ਬਿਜ਼ਨਸ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਤੇ ਬਿਜ਼ਨਸ ਨੂੰ ਇਦਾਂ ਡਿਸਕ੍ਰਿਮੀਨੇਸ਼ਨ ਕਰਨ ਤੋਂ ਵਰਜਿਆ ਗਿਆ ਹੈਗਾ ਆ। ਸੋ ਇਹ ਹੁਣ ਨਵੇਂ ਜਿਹੜੇ ਆਰਗੂਮੈਂਟਸ ਆ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਸੁਪਰੀਮ ਕੋਰਟ 'ਚ ਸੁਣੇ ਜਾਣਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੁਬਾਰਾ ਇਸ ਦੇ ਉੱਤੇ ਫੈਸਲਾ ਜਿਹੜਾ ਉਹ ਸੁਣਾ ਸਕਦੀ ਆ। ਇਸ ਸਪੈਸੀਫਿਕ ਕੇਸ ਦੇ ਵਿੱਚ ਪਿਛਲੀ ਵਾਰੀ ਵੈਡਿੰਗ ਕੇਕ ਬਣਾਉਣ ਵਾਲਾ ਬੇਕਰ ਸੀਗਾ, ਇਸ ਵਾਰ ਇੱਕ ਗ੍ਰਾਫਿਕ ਡਿਜ਼ਾਈਨਰ ਲੌਰੀ ਸਮਿਥ ਜਿਹੜੀ ਆ ਉਹ ਇਸ ਟਾਈਮ ਆਮੋ ਸਾਹਮਣੇ ਜਿਹੜੀ ਉਹ ਹੋ ਰਹੀ ਆ ਵੀ ਉਹ ਜਿਹੜੇ LGBT ਵਾਲੇ ਜਾਂ ਗੇ ਕਪਲ ਆ ਉਹਨਾਂ ਦੇ ਲਈ ਵੈਬਸਾਈਟ ਬਣਾਉਣ ਤੋਂ ਉਸਨੇ ਨਾ ਕੀਤੀ ਸੀ। ਜੀ ਅਗਲੀ ਖਬਰ ਵੱਲ ਚਲੀਏ। ਵਰਨੌਕ ਤੇ ਵਾਕਰ ਜੋ ਸੈਨੇਟ ਦੇ ਕੈਂਡੀਡੇਟ ਹੈਗੇ ਆ, ਹੁਣ ਇਲੈਕਸ਼ਨ ਹੋਣੀ ਆ ਟਿਊਜ਼ਡੇ ਨੂੰ ਜਾਰਜੀਆ ਦੇ ਵਿੱਚ। ਈਵਨ ਦੋ ਡੈਮੋਕ੍ਰੇਟਸ ਮੈਜੋਰਟੀ 'ਚ ਆ ਕਿਉਂਕਿ ਉਹਨਾਂ ਦੇ ਕੋਲ 50 ਸੀਟਾਂ ਆਲਰੇਡੀ ਹੋ ਗਈਆਂ ਤੇ 51ਵੀਂ ਵੋਟ ਜੋ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਪਾ ਕੇ ਜਿਹੜਾ ਆ ਉਹਨਾਂ ਦਾ ਪੱਖ ਪੂਰ ਸਕਦੇ ਹੈਗੇ ਆ। ਪਰ ਜ਼ੋਰ ਦੋਨਾਂ ਪਾਰਟੀਆਂ ਦਾ ਬਹੁਤ ਜ਼ਿਆਦਾ ਲੱਗਾ ਹੋਇਆ ਹੈ ਇਸ ਸੀਟ ਦੇ ਉੱਤੇ। ਤੇ ਵਰਨਾਕੇ ਤੇ ਵਾਕਰ ਦੋਨਾਂ ਨੇ ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਹੋਈ ਸੀ ਕੋਈ ਵੀ 50% ਵੋਟ ਨਹੀਂ ਲਿਜਾ ਸਕਿਆ, ਇਸ ਕਰਕੇ ਦੁਬਾਰਾ ਕਿ ਫਿਰ ਇਹ ਇਲੈਕਸ਼ਨ ਹੋਣ ਜਾ ਰਹੀ ਆ। ਸੈਨੇਟਰ ਰਾਫੇਲ ਵਰਨੌਕ ਜੋ ਜਾਰਜੀਆ ਤੋਂ ਹੈਗੇ ਆ ਤੇ ਉਹਨਾਂ ਦੇ ਰਿਪਬਲਿਕਨ ਚੈਲੰਜਰ ਹਰਸ਼ਲ ਵਾਕਰ ਆ। ਜੋ ਸੈਨੇਟਰ ਵਾਰਨਕ ਆ ਥੋੜਾ ਜਿਹਾ ਜੋ ਆ ਰਹੀਆਂ ਐਗਜ਼ਿਟ ਪੋਲ ਉਹਨਾਂ ਦੇ ਮੁਤਾਬਕ ਉਹਨਾਂ ਦਾ ਹੱਥ ਉੱਪਰ ਹੈਗਾ ਆ। ਪਰ ਜ਼ੋਰ ਦੋਨਾਂ ਪਾਰਟੀਆਂ ਦਾ ਬਹੁਤ ਲੱਗਾ ਆ, ਮਿਲੀਅਨਸ ਆਫ ਡਾਲਰ ਇਹਦੇ ਤੇ ਖਰਚ ਹੋ ਰਹੇ ਆ। ਤੇ ਪ੍ਰੈਜ਼ੀਡੈਂਟ ਟਰੰਪ ਵੀ ਕਹਿੰਦੇ ਪਈ ਟੈਲੀਥੋਨ ਕਰਨ ਜਾ ਰਹੇ ਆ ਆਪਣੇ ਜੋ ਕੈਂਡੀਡੇਟ ਹੈਗੇ ਰਿਪਬਲਿਕਨ ਪਾਰਟੀ ਦੇ ਵਾਕਰ ਉਹਨਾਂ ਦੇ ਹੱਕ ਦੇ ਵਿੱਚ। ਜੀ ਬਿਲਕੁਲ। ਕਈ ਜਿਹੜੇ ਸਾਬਕਾ ਰਾਸ਼ਟਰਪਤੀ ਜਿਹੜੇ ਹਰਜੋਤ ਸਿੰਘ ਜੀ ਵਾਰਨਕ ਦੇ ਲਈ ਆਪਾਂ ਖਾਸ ਕਰਕੇ ਦੇਖ ਰਹੇ ਹਾਂ ਬਰਾਕ ਓਬਾਮਾ ਹੋਣਾ ਨੇ ਜਿਹੜੀਆਂ ਕਾਫੀ ਫਾਇਰੀ ਸਪੀਚਸ ਜਿਹੜੀਆਂ ਉਸ ਦੇ ਵਿੱਚ ਦਿੱਤੀਆਂ। ਕਾਫੀ ਮਜ਼ਾਕ ਬਣਿਆ ਸੀਗਾ ਹਰਸ਼ਲ ਵਾਕਰ ਦਾ ਜਦੋਂ ਇੱਕ ਜਿੱਥੇ ਆਪਣੇ ਆਏ ਜਿਹੜੇ ਲੋਕ ਆ ਸਪੋਰਟਰਸ ਆ ਉਹਨਾਂ ਨੂੰ ਇਹ ਪੁੱਛ ਰਿਹਾ ਸੀਗਾ, ਕਹਿੰਦਾ ਵੀ ਇਸ ਟਾਈਮ ਮਸਲਾ ਤੇ ਇਹ ਆ ਵੀ ਵੇਅਰਵੁਲਫ ਬਣਨਾ ਕਿ ਵੈਂਪਾਇਰ ਬਣਨਾ। ਇਸ ਚੀਜ਼ ਦਾ ਵੀ ਜਿਹੜਾ ਮਜ਼ਾਕ ਆ ਉਹ ਓਬਾਮਾ ਹੋਣਾ ਨੇ ਜਿਹੜਾ ਉਹ ਉਡਾਇਆ ਸੀਗਾ। ਉਹ ਕਹਿੰਦੇ ਉਹਨਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਓਬਾਮਾ ਹੋਣਾ ਨੇ ਵਾਕਰ ਦੇ ਕੇਸ ਦੇ ਵਿੱਚ, ਕਹਿੰਦੇ ਉਹ ਕੁਝ ਵੀ ਬਣ ਸਕਦਾ ਆ ਪਰ ਜਾਰਜੀਆ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਤੇ ਜਾਰਜੀਆ ਦੇ ਲਈ ਉਹ US ਸੈਨੇਟ ਦਾ ਸੈਨੇਟਰ ਜਿਹੜਾ ਉਹ ਨਹੀਂ ਬਣ ਸਕਦਾ, ਬਾਕੀ ਜੋ ਮਰਜ਼ੀ ਬਣਨਾ ਚਾਹੁੰਦਾ ਆ ਉਹ ਬਣੇ। ਸੋ ਕੱਲ ਨੂੰ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਹੁਣ ਫੈਸਲਾ ਹੋਣਾ ਆ, ਲੋਕਾਂ ਨੇ ਨਤਾਰਾ ਜਿਹੜਾ ਉਹ ਕਰਨਾ ਆ। ਇਹ ਵੀ ਚਾਹੇ ਰਨ ਆਫ ਇਲੈਕਸ਼ਨ ਸੀ, ਇਹ ਵੀ ਵਿਵਾਦਾਂ ਤੋਂ ਨਹੀਂ ਬਚੀ ਰਹੀ। ਅਰਲੀ ਇਲੈਕਸ਼ਨ ਨੂੰ ਲੈ ਕੇ ਪਹਿਲਾਂ ਰਿਪਬਲਿਕਨ ਪਾਰਟੀ ਨੇ ਰੋਕ ਲਵਾਉਣ ਦੀ ਕੋਸ਼ਿਸ਼ ਕੀਤੀ, ਰੋਕ ਹੋਈ, ਫਿਰ ਉਹ ਅਦਾਲਤਾਂ 'ਚ ਗਏ, ਫਿਰ ਉਹਦੇ ਅਦਾਲਤ ਦੇ ਵਿੱਚ ਉਹਨਾਂ ਨੂੰ ਅਰਲੀ ਵੋਟਿੰਗ ਦੇ ਲਈ ਦੁਬਾਰਾ ਜਿਹੜਾ ਆ ਉਹ ਆਗਿਆ ਜਿਹੜੀ ਉਹ ਮੇਰੀ ਅਰਲੀ ਵੋਟਿੰਗ ਮੈਨੂੰ ਲੱਗਦਾ ਉੱਥੇ ਆਲਰੇਡੀ ਡਨ ਹੋ ਚੁੱਕੀ ਆ ਹੁਣ। ਤੇ ਹੁਣ ਕੱਲ ਨੂੰ ਜਿਹੜੀ ਆ ਮੇਨ ਇਲੈਕਸ਼ਨ ਡੇ ਜਿਹੜਾ ਉਹ ਦੇਖਿਆ ਜਾਣਾ ਆ। ਸੋ ਕਾਫੀ ਕਹਿੰਦੇ ਵੀ ਫਸਵੀਂ ਟੱਕਰ ਜਿਹੜੀ ਇਸ ਦੇ ਵਿੱਚ ਰਹਿਣੀ ਆ। ਹਰਸ਼ਲ ਵਾਕਰ ਬੀਤੇ ਵੀਕਐਂਡ ਦੇ ਉੱਤੇ ਗੁਹਾਰ ਲਾ ਰਹੇ ਸੀਗੇ ਵੀ ਸਾਨੂੰ ਡਾਲਰਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਆ, ਕੈਸ਼ ਦੀ ਜਿਹੜੀ ਆ ਘਾਟ ਆ ਉਹ ਆਈ ਪਈ ਆ। ਸੋ ਹੁਣ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਰਿਪਬਲਿਕਨ ਪਾਰਟੀ ਹੁਣ ਇਹ ਨਹੀਂ ਪਤਾ ਵੀ ਕਿੰਨਾ ਕੁ ਜ਼ੋਰ ਅੰਦਰ ਖਾਤੇ ਜਿਹੜੀ ਉਹ ਲਾ ਰਹੀ ਹੈ ਜਦ ਉਹਨਾਂ ਨੂੰ ਪਤਾ ਹੈ ਵੀ ਸ਼ਾਇਦ ਸਾਡੇ ਕੋਲ ਮੈਜੋਰਟੀ ਜਿਹੜੀ ਆ ਉਹ ਨਹੀਂ ਵੀ ਹੈਗੀ ਆ। ਤੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਥੇ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਹਾਂ ਤੇ ਹੋਰ ਖਬਰਾਂ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਜਿਹੜਾ ਉਹ ਜਾਣੂ ਕਰਵਾਉਂਦੇ ਆ ਕੀ ਕੁਛ ਚੱਲ ਰਿਹਾ ਫੀਫਾ ਦੇ ਮੈਚਾਂ ਨੂੰ ਲੈ ਕੇ ਵੀ ਤੇ ਸਪੋਰਟਸ ਦੇ ਨਾਲ ਹੋਰ ਜਿਹੜੀਆਂ ਅਹਿਮ ਇਕਨੋਮੀ ਨਾਲ ਵੀ ਗੱਲਬਾਤ ਕਰਾਂਗੇ ਜੀ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। 2 ਇੰਡੀਅਨ ਅਮਰੀਕਨ ਹੁਣ ਇੱਕ ਵੱਡੀ ਕੰਟਰੋਵਰਸੀ ਦੇ ਵਿੱਚ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜੋ ਮੁੰਡਾ ਆ ਸਨ ਹੰਟਰ ਬਾਈਡਨ, ਉਸ ਸਟੋਰੀ ਦੇ ਸੰਬੰਧ ਦੇ ਵਿੱਚ ਇੱਕ ਸਾਡੇ ਕਾਂਗਰਸਮੈਨ ਬੇ ਏਰੀਏ ਤੋਂ ਰੋ ਖੰਨਾ ਆ ਤੇ ਦੂਜੇ ਵਿਜੇ ਗੜੇ ਜੋ ਉੱਥੇ ਦੀ ਲੀਗਲ ਕਾਉਂਸਲ ਸੀ ਟਵਿੱਟਰ ਦੀ। ਅੱਜ ਐਲੋਨ ਮਸਕ ਨੇ ਇਹ ਅਨਾਉਂਸ ਕਰ ਦਿੱਤਾ ਵੀ ਮੈਂ ਜੋ ਇਸ ਸਾਰੀ ਸਟੋਰੀ ਦਾ ਕਿਉਂ ਜੋ ਹੰਟਰ ਬਾਈਡਨ ਉਹਨਾਂ ਦੀ ਜੋ ਸਟੋਰੀ ਸੀ ਇੱਕ ਨਿਊਯਾਰਕ ਪੋਸਟ ਮੈਗਜ਼ੀਨ ਨੇ ਛਾਪੀ ਸੀ ਵੀ ਕਿਸ ਤਰ੍ਹਾਂ ਫੋਰਨ ਜਿਹੜੀ ਕੰਟਰੀਜ਼ ਆ ਉਹ ਇਨਵੋਲਵ ਹੈਗੀਆਂ ਆ, ਤੇ ਟਵਿੱਟਰ ਨੇ ਜਾਣਬੁੱਝ ਕੇ ਉਹ ਸਟੋਰੀ ਨੂੰ ਸ਼ੇਅਰ ਨਹੀਂ ਕਰਨ ਦਿੱਤਾ ਉਸ ਟਾਈਮ ਦੇ ਉੱਤੇ। ਤੇ ਜੋ ਉਹਨਾਂ ਦੀ ਲੀਗਲ ਐਡਵਾਈਜ਼ਰ ਸੀ ਬੇਜ਼ਿਆ ਗਾਡੇ, ਜਿਸ ਨੂੰ ਹੁਣ ਟਵਿੱਟਰ ਵੱਲੋਂ ਫਾਇਰ ਵੀ ਕਰ ਦਿੱਤਾ ਗਿਆ ਹੈਗਾ, ਉਹ ਵੀ ਉਹਦੇ ਵਿੱਚ ਇਨਵੋਲਵ ਸੀ। ਤੇ ਦੇਖੋ ਕਈ ਵਾਰੀ ਆਪਾਂ ਵੀ ਸੋਚਦੇ ਰਹਿੰਦੇ ਆ ਵੀ ਸ਼ਾਇਦ ਇੱਕੋ ਪਾਰਟੀ ਦੇ ਬੰਦੇ ਆ ਵੀ ਉਹ ਉਹਨਾਂ ਦੇ ਹੱਕ 'ਚ ਬੋਲਣਗੇ, ਪਰ ਈਵਨ ਦੋ ਰੋ ਖੰਨਾ ਡੈਮੋਕ੍ਰੇਟ ਆ, ਉਹਨਾਂ ਨੇ ਈਮੇਲ ਲਿਖੀ ਸੀ ਬੇਜ਼ਿਆ ਗਾਡੇ ਨੂੰ ਵੀ ਇਹ ਤੁਹਾਡੀ ਮਾੜੀ ਗੱਲ ਆ ਵੀ ਤੁਸੀਂ ਇੱਕ ਸਟੋਰੀ ਨੂੰ ਜੋ ਆ ਬਲੌਕ ਕਰ ਰਹੇ ਆ, ਇਹ ਤੁਸੀਂ ਫਰੀडम ਆਫ ਸਪੀਚ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਸਟਾਪ ਲਾ ਰਹੇ ਆ, ਇਹ ਗਲਤ ਗੱਲ ਆ ਤੇ ਤੁਹਾਨੂੰ ਇਹ ਸਟੋਰੀ ਰਨ ਕਰਨੀ ਚਾਹੀਦੀ ਹੈਗੀ ਆ। ਤੇ ਇਹ ਤਾਂ ਹੁਣ ਕਿਸੇ ਨੂੰ ਪਤਾ ਨਹੀਂ ਸੀ। ਬਾਅਦ ਦੇ ਵਿੱਚ ਜੋ ਈਮੇਲ ਸੀਗੀਆਂ ਉਹ ਪ੍ਰੈਜ਼ੀਡੈਂਟ ਟਰੰਪ ਦੇ ਜੋ ਅਟਾਰਨੀ ਸੀਗੇ ਉਹਨਾਂ ਨੇ ਟਵਿੱਟਰ ਤੋਂ ਲਈਆਂ ਸੀ। ਹਾਲਾਂਕਿ ਟਵਿੱਟਰ ਦੇ ਜੋ ਪਹਿਲੇ ਮਾਲਕ ਸੀ ਜੈਕ ਡੋਰਸੀ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਇਹ ਜਿਹੜੀ ਸਟੋਰੀ ਆ ਇਸ ਨੂੰ ਰੋਕਣਾ ਨਹੀਂ ਚਾਹੀਦਾ ਸੀਗਾ। ਪਰ ਹੁਣ ਉਹ ਜਿਹੜੀਆਂ ਈਮੇਲਸ ਕਿਹਦੀ ਕਿੱਥੇ ਕਨਵਰਸੇਸ਼ਨ ਹੋਈ ਹੈਗੀ ਆ, ਕੌਣ ਉਸ ਦੇ ਵਿੱਚ ਰੋਕਣ ਦੇ ਲਈ ਇਨਵੋਲਵ ਸੀ, ਕੌਣ ਚਾਹੁੰਦਾ ਸੀ ਵੀ ਨਹੀਂ ਸਟੋਰੀ ਨੂੰ ਰਨ ਕਰ ਦਿਓ, ਕਿਉਂਕਿ ਉਸ ਟਾਈਮ ਦੇ ਉੱਤੇ ਇਲੈਕਸ਼ਨਸ ਹੋਣੀ ਸੀ ਤੇ ਉਹ ਸੋਚ ਰਹੇ ਸੀ ਜਿਹੜੇ ਬੰਦੇ ਰੋਕਣ ਵਾਲੇ ਸੀ ਵੀ ਸ਼ਾਇਦ ਇਲੈਕਸ਼ਨ ਤੇ ਇਹਦਾ ਅਸਰ ਪੈ ਸਕਦਾ ਹੈਗਾ। ਹੁਣ ਉਹ ਸਾਰੀ ਈਮੇਲਸ ਜੋ ਐਲੋਨ ਮਸਕ ਆ ਉਹ ਡਿਸਕਲੋਜ਼ ਕਰਨ ਜਾ ਰਿਹਾ ਆ। ਸੋ ਇਹਨਾਂ ਦੋਨਾਂ ਦਾ ਹੀ ਨਾਮ ਕਾਂਗਰਸਮੈਨ ਰੋ ਖੰਨਾ ਦਾ ਤੇ ਜੋ ਫਾਇਰ ਕੀਤੀ ਗਈ ਲੀਗਲ ਐਡਵਾਈਜ਼ਰ ਜਿਹੜੀ ਲੀਗਲ ਅਟਾਰਨੀ ਸੀ ਟਵਿੱਟਰ ਦੀ ਬੇਜ਼ਿਆ ਗਾਡੇ, ਇਹਨਾਂ ਦੋਨਾਂ ਦੀ ਕਾਫੀ ਜ਼ਿਆਦਾ ਜਿਹੜੀ ਆ ਅੱਜ ਸਾਰੇ ਨਿਊਜ਼ ਆਊਟਲੈਟਸ ਦੇ ਵਿੱਚ ਨਿਊਜ਼ ਚੱਲ ਰਹੀ ਹੈਗੀ ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫੇਸਬੁੱਕ ਨੂੰ ਯੂਰਪੀਅਨ ਸੰਘ ਦੇ ਵਿੱਚ ਰਿਕਾਰਡ ਤੋੜ ਪ੍ਰਾਈਵੇਸੀ ਫਾਈਨਸ ਜਿਹੜੇ ਆ ਉਹ ਚੱਲਣੇ ਜਿਹੜੇ ਉਹ ਪੈ ਰਹੇ ਹੈਗੇ ਆ। ਯੂਰਪੀਅਨ ਸੰਘ ਕਹਿੰਦੇ ਫਾਈਨਲਾਈਜ਼ ਕਰ ਰਹੀ ਆ US ਦੀ ਇਹ ਜਿਹੜੀ ਟੈਕ ਜਾਇੰਟ ਆ ਉਸ ਦੀ ਜਿਹੜਾ ਡਾਟਾ ਹੰਗਰੀ ਕਹਿੰਦੇ ਮਾਡਲ ਹੈਗਾ ਆ, ਵੀ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਿਰਫ ਡਾਟਾ ਹੀ ਇਕੱਠਾ ਕਰਨ ਦੇ ਲਈ ਉਹ ਲੱਗੇ ਹੋਏ ਆ। ਕਹਿੰਦੇ ਵੀ ਇਹ ਜਿਹੜੀ ਕ੍ਰਿਸਮਸ ਆ ਮੈਟਾ ਦੇ ਲਈ ਕਾਫੀ ਮਹਿੰਗੀ ਜਿਹੜੀ ਉਹ ਸਾਬਤ ਹੋ ਸਕਦੀ ਆ। ਕਹਿੰਦੇ ਵੀ ਜੋ ਹੁਣ ਤੱਕ ਰਿਪੋਰਟਸ ਆ ਰਹੀਆਂ ਆ 2 ਬਿਲੀਅਨ ਯੂਰੋ ਤੱਕ ਦਾ ਜਿਹੜਾ ਫਾਈਨ ਆ ਮੈਟਾ ਨੂੰ ਹੋ ਸਕਦਾ ਆ। ਕਹਿੰਦੇ ਵੀ ਇਹ ਰਿਕਾਰਡ ਤੋੜ ਫਾਈਨ ਹੋਊਗਾ ਜਿਹੜੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਯੂਰਪੀਅਨ ਸੰਘ ਦੀ ਆ ਉਸ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ। ਫਾਈਲਿੰਗ ਕੀਤੀ ਗਈ ਆ ਆਇਰਲੈਂਡ ਦੇ ਵਿੱਚ, ਜਿਸ ਵਿੱਚ ਹਰਜੋਤ ਸਿੰਘ ਜੀ ਮੈਟਾ ਨੇ ਆਲਰੇਡੀ 3 ਬਿਲੀਅਨ ਯੂਰੋ ਜਿਹੜੇ ਆ ਉਹ ਸਾਈਡ ਤੇ ਰੱਖੇ ਆ, ਵੀ ਉਹਨਾਂ ਨੂੰ ਲੱਗਦਾ ਹੈ ਵੀ ਯੂਰਪੀਅਨ ਸੰਘ ਦੇ ਜਿਹੜੇ ਪ੍ਰਾਈਵੇਸੀ ਫਾਈਨਸ ਆ ਉਹ ਇਹਨਾਂ ਨੂੰ ਲੱਗ ਸਕਦੇ ਆ 2022 ਤੇ 2023 ਦੇ ਲਈ। ਇਹਨਾਂ ਦਾ ਜਿਹੜਾ ਪਲੇਟਫਾਰਮ ਹੋਰ ਹੈਗਾ ਇੰਸਟਾਗ੍ਰਾਮ, ਉਸ ਨੂੰ ਸਤੰਬਰ ਮਹੀਨੇ ਦੇ ਵਿੱਚ ਹੀ $405 ਮਿਲੀਅਨ ਦਾ ਜਿਹੜਾ ਫਾਈਨ ਉਹ ਲੱਗ ਕੇ ਹਟਿਆ ਆ, ਕਿਉਂਕਿ ਨਿਆਣਿਆਂ ਦੀ ਪ੍ਰਾਈਵੇਸੀ ਦੀ ਪਾਲਿਸੀਜ਼ ਦੀ ਇਹਨਾਂ ਨੇ ਧੱਜੀਆਂ ਉਡਾਈਆਂ ਸੀ। ਫੇਸਬੁੱਕ ਨੂੰ ਹੁਣ ਤੱਕ $282 ਮਿਲੀਅਨ ਦੇ ਜੁਰਮਾਨੇ ਜਿਹੜੇ ਡਾਟਾ ਬ੍ਰੀਚਿਸ ਦੇ ਲਈ ਲੱਗ ਚੁੱਕੇ ਆ। ਨਾਲ ਦੇ ਨਾਲ 60 ਮਿਲੀਅਨ ਯੂਰੋ ਦਾ ਫਰਾਂਸ ਦੇ ਵਿੱਚ
ਵੀ ਇਹਨਾਂ ਨੂੰ ਜੁਰਮਾਨਾ ਲੱਗ ਸਕਦਾ ਹੈ। ਸੋ ਰੈਗੂਲੇਟਰੀ ਐਕਸ਼ਨ ਦੇ ਤਹਿਤ ਕਹਿੰਦੇ ਵੀ $2 ਬਿਲੀਅਨ ਤੱਕ ਦਾ ਇਸ ਨੂੰ ਜੁਰਮਾਨਾ ਹੋ ਸਕਦਾ ਹੈ। ਹੁਣ ਬਹੁਤ ਸਾਰੇ ਲੋਕ ਕਈ ਵਾਰੀ ਵੱਡੀ ਕੰਪਨੀਆਂ ਦੀ ਗੱਲ ਜਿਹੜੀ ਉਹ ਕਰਦੇ ਆ, ਪਰ ਇੱਥੋਂ ਇਹ ਪਤਾ ਲੱਗਦਾ ਹੈ ਵੀ ਜਿਹੜੇ ਨਿਆਣਿਆਂ ਦੀ ਪ੍ਰਾਈਵੇਸੀ ਨੂੰ ਲੈ ਕੇ, ਲੋਕਾਂ ਦੀ ਪ੍ਰਾਈਵੇਸੀ ਨੂੰ ਲੈ ਕੇ ਉਹਨਾਂ ਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਆ। ਉਹ ਫਾਈਨ ਦੇਣਾ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਗਲਤ ਢੰਗ ਦੇ ਨਾਲ ਡਾਟਾ ਇਹਨਾਂ ਨੇ ਇਕੱਠਾ ਕੀਤਾ ਆ, ਜਾਂ ਲੋਕਾਂ ਨੂੰ ਭਰਮਾ ਕੇ, ਜਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਡਾਟਾ ਜਿਹੜਾ ਇੰਨਾ ਉਹਨਾਂ ਦਾ ਇਕੱਠਾ ਕਰੀ ਜਾ ਰਹੇ ਆ, ਉਸ ਤੋਂ ਕਿੰਨੇ ਗੁਣਾ ਉਹ ਜ਼ਿਆਦਾ ਉਸ ਤੋਂ ਇਨਕਮ ਜਿਹੜੀ ਉਹ ਜਨਰੇਟ ਕਰ ਰਹੇ ਹੋਣਗੇ। ਵੀ ਜਿਹੜੇ 2-2 ਬਿਲੀਅਨ 3-3 ਬਿਲੀਅਨ ਡਾਲਰ ਉਹਨਾਂ ਨੇ ਸਾਈਡ ਤੇ ਰੱਖਿਆ ਪਿਆ ਆ, ਵੀ ਆ ਬੋਰੇ 'ਚ ਪਾ ਕੇ ਰੱਖਿਆ ਆ, ਤੇ ਜਦੋਂ ਫਾਈਨ ਹੋਇਆ ਤਾਂ ਫਿਰ ਦੇ ਦਾਂਗੇ, ਤੇ ਇਵੈਂਚੁਅਲੀ ਉਹਨਾਂ ਨੇ ਕਿੰਨੇ ਜ਼ਿਆਦਾ ਜਿਹੜੇ ਆ ਉਹ ਮਨੀ ਜਿਹੜੀ ਉਹ ਬਣਾਉਣੀ ਆ। ਅਜੇ ਮੈਟਾ ਨੇ ਪਿਛਲੇ ਮਹੀਨੇ ਅਨਾਊਂਸ ਕੀਤਾ ਵੀ 11,000 EMPLOYE ਉਹਨਾਂ ਨੇ ਲੇ ਆਫ ਕਰਨਾ ਹੈ ਗਲੋਬਲੀ, ਵੀ ਸੇਲਸ ਜਿਹੜੀਆਂ ਘਟੀਆਂ ਆ ਤੇ ਕਾਸਟ ਜਿਹੜੇ ਉਹ ਵਧੇ ਆ, ਤੇ ਜੇ ਕ੍ਰਿਸਮਸ ਦੇ ਇਰਦ ਗਿਰਦ ਇਹਨਾਂ ਨੂੰ $2-3 ਬਿਲੀਅਨ ਦਾ ਹੋਰ ਜੁਰਮਾਨਾ ਲੱਗਦਾ ਆ, ਤਾਂ ਆਬਵੀਅਸਲੀ ਉਹਨਾਂ ਦੇ ਜਿਹੜੀ ਆਰਥਿਕ ਦੇ ਉੱਤੇ ਜਿਹੜੇ ਫੈਸਲੇ ਲਏ ਜਾਂਦੇ ਆ ਉਸ ਉੱਤੇ ਜ਼ਰੂਰ ਅਸਰ ਪਵੇਗਾ। जी, अगली खबर पर चलिए। सैम बैंकमैन-फ्राइड जो FTX ਦਾ CEO ਸੀ, ਕ੍ਰਿਪਟੋ ਕਰੰਸੀ ਦਾ, ਆਪਾਂ ਦੇਖਿਆ ਹੀ ਆ $32 ਬਿਲੀਅਨ ਦਾ ਮੈਲਟਡਾਊਨ ਹੋਇਆ, ਤੇ ਉਹਦੇ ਸੰਬੰਧ ਦੇ ਵਿੱਚ ਹੁਣ ਖਬਰਾਂ ਆ ਰਹੀਆਂ ਵੀ USA ਉਹਨੂੰ ਅਰੈਸਟ ਕਰਕੇ ਅੰਦਰ ਵੀ ਦੇ ਸਕਦਾ ਆ ਕਿ ਨਹੀਂ। ਕ੍ਰਿਪਟੋ ਕਰੰਸੀ ਦਾ ਟਾਈਟਨ ਨਾਮ ਨਾਲ ਜਾਣਿਆ ਜਾਂਦਾ ਸੈਮ ਬੈਂਕਮੈਨ, ਉਹਦੇ ਪਿੱਛੇ ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ, CFTC, SD, NY, ਡਿਪਾਰਟਮੈਂਟ ਆਫ ਜਸਟਿਸ, ਇਹ ਸਾਰੇ ਹੁਣ ਇਸ ਟਾਈਮ ਪਏ ਹੋਏ ਆ, ਜਦਕਿ ਉਹ ਖੁਦ ਬਹਾਮਾਸ ਦੇ ਵਿੱਚ ਰਹਿੰਦਾ ਹੈਗਾ, ਤੇ ਆਲਰੇਡੀ ਉਸਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ, ਤੇ ਉਸਨੇ ਕਿਹਾ ਵੀ ਮੇਰੇ ਕੋਲ ਸਿਰਫ $1 ਲੱਖ ਹੀ ਹੈਗਾ ਆ, ਬੈਂਕ ਦੇ ਵਿੱਚ ਪਿਆ ਆ। ਪ੍ਰਾਈਵੇਟ ਸਿਟੀਜ਼ਨਸ ਹਜੇ ਵੀ ਉਸ ਨੂੰ ਸੂ ਕਰ ਸਕਦੇ ਹੈਗੇ ਆ, ਕਿਉਂਕਿ ਇੱਕ ਬਹੁਤ ਵੱਡਾ ਲੋਕਾਂ ਦਾ ਪੈਸਾ ਚੱਲ ਗਿਆ। $32 ਬਿਲੀਅਨ ਬਹੁਤ ਵੱਡਾ ਅਮਾਉਂਟ ਹੁੰਦਾ ਹੈਗਾ, ਤੇ ਇੱਕ ਟਾਈਮ ਦੇ ਉੱਤੇ ਤਾਂ ਬੜਾ ਹੀਰੋ ਗਿਣਿਆ ਜਾ ਰਿਹਾ ਸੀ, ਵੀ ਬੜਾ ਯੰਗ ਬॉय ਆ, ਜੀਨੀਅਸ ਆ, ਉਹ ਹੁਣ ਇੱਕ ਤਰ੍ਹਾਂ ਨਾਲ ਬਿਜ਼ਨਸਮੈਨ ਟਾਈਟਨ ਬਣ ਗਿਆ ਹੈਗਾ। ਤੇ ਇਹ ਸਾਰੇ ਕਾਸੇ ਦੇ ਵਿੱਚ ਕੀ ਉਸ ਨੂੰ ਅਮਰੀਕਾ ਦੀ ਸਰਕਾਰ ਬਹਾਮਾਸ ਦੇ ਵਿੱਚ ਅਰੈਸਟ ਕਰਕੇ ਇੱਥੇ ਲਿਆ ਕੇ ਕੇਸ ਕਰਕੇ ਅੰਦਰ ਪਾ ਸਕਦੀ ਆ ਕਿ ਨਹੀਂ। ਉਹਦੇ ਸੰਬੰਧ ਦੇ ਵਿੱਚ ਕਈ ਲਾਇਰਸ ਇਹ ਵੀ ਕਹਿ ਰਹੇ ਆ ਵੀ ਅਮਰੀਕਾ ਦੇ ਵਿੱਚ ਇਹ ਕੋਈ ਕ੍ਰਾਈਮ ਨਹੀਂ ਹੈਗਾ ਜੇ ਕਿਸੇ ਕੰਪਨੀ ਦਾ CEO ਬੜਾ ਲਾਊਜ਼ੀ ਆ ਤੇ ਕੇਅਰਲੈਸ ਆ, ਤੇ ਉਸਨੇ ਪੂਅਰ ਜਜਮੈਂਟਸ ਕੀਤੀਆਂ ਹੈਗੀਆਂ ਆ, ਤੇ ਰਿਮੋਟ ਲੋਕੇਸ਼ਨ 'ਚ ਰਹਿੰਦਾ ਬਹਾਮਾਸ ਦੇ ਵਿੱਚ। ਤੇ ਹੁਣ ਦੇਖੋ ਵੀ ਜਿਹੜੇ ਐਡੀ ਵੱਡੀ ਕੰਪਨੀ ਸੀ, ਤੇ ਈਵਨ ਦੋ ਹੁਣ ਬੈਂਕਰਪਸੀ ਫਾਈਲ ਕਰਤੀ, ਵਕੀਲ ਵੀ ਉਹਦੇ ਵੱਡੇ ਹੀ ਹੋਣਗੇ, ਪਰ ਜਿਹੜੇ ਆਮ ਲੋਕ ਆ, ਜਿਹੜੇ ਵਿਚਾਰੇ ਜਿਨ੍ਹਾਂ ਨੂੰ ਕਰੇਜ਼ ਸੀਗਾ ਬਹੁਤ ਜ਼ਿਆਦਾ ਕ੍ਰਿਪਟੋ ਕਰੰਸੀ ਦਾ, ਉਹ ਪੈਸੇ ਲੂਜ਼ ਕਰ ਗਏ ਹੈਗੇ। ਯਾ ਥੋੜੇ ਨਹੀਂ, ਕਿਤੇ ਕਿਤੇ ਵੀ ਬਹੁਤ ਸਾਰੇ ਲੋਕਾਂ ਨੇ ਅਤੇ ਚੰਗਾ ਨੁਕਸਾਨ ਹੋਇਆ। SEC, CFTC, SDNY, ਡਿਪਾਰਟਮੈਂਟ ਆਫ ਜਸਟਿਸ, ਇਹ ਸਾਰੇ ਜਾਣੇ ਜਿਹੜੇ ਸੈਮ ਬੈਂਕਮੈਨ-ਫਰਾਈਡ ਤੇ ਦੁਆਲੇ ਜਿਹੜੇ ਉਹ ਲੱਗੇ ਆ, ਕਹਿੰਦੇ ਮਹੀਨੇ ਨਹੀਂ, ਹੋ ਸਕਦਾ ਸਾਲ ਲੱਗ ਜਾਣ ਇਹ ਪੂਰੇ ਜਿਹੜੇ ਸਬੂਤ ਇਕੱਤਰ ਕਰਨ ਨੂੰ, ਤੇ ਫਿਰ ਦੇਖੋ ਅੱਗੇ ਕੀ ਹੁੰਦਾ ਆ। ਤੇ ਫਾਰਮਰ ਬਿਲੀਅਨੇਅਰ ਦੇ $1 ਲੱਖ ਜਿਹੜਾ ਹਰਜੋਤ ਸਿੰਘ ਜੀ ਰਹਿ ਗਿਆ ਅਰਸ਼ੋਂ ਫਰਸ਼ ਤੇ ਆਉਂਦੇ ਆ, ਇੱਦਾਂ ਜਿਹੜਾ ਉਹ ਵਕਤ ਜਿਹੜਾ ਉਹ ਲੱਗਦਾ ਹੈ, ਪਤਾ ਨਹੀਂ ਲੱਗਦਾ ਹੁੰਦਾ ਵੀ ਇਹ ਸਾਰਾ ਕੁਝ ਵੀ ਇੱਥੇ ਚੱਲ ਰਿਹਾ ਜੀ। ਸੋ ਇਹ ਵੀ ਦੱਸਦੇ ਜਾਈਏ ਜਿਹੜਾ ਬੈਂਕਮੈਨ ਆ, ਉਹਦੇ ਦੋਨੋਂ ਪੇਰੈਂਟਸ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਲਾ ਸਕੂਲ ਦੇ ਪ੍ਰੋਫੈਸਰ ਆ। ਫਿਰ ਉਹਨੇ ਰਾਹ ਦੱਸਦੇ ਹੋਣੇ ਪਹਿਲੇ, ਏਦਾਂ ਜਿਹੜਾ ਆ ਉਹ ਭਾਈ ਕਰਦੀ, ਉਹਨੂੰ ਪਤਾ ਹੀ ਸੀਗਾ, ਤਾਂ ਹੀ ਹਰਜੋਤ ਸਿੰਘ ਜੀ ਅਗਲਾ ਬਾਹਰ ਰਹਿਣ ਦਿਆ ਸੀਗਾ, ਉਹਨੂੰ ਕੁਝ ਨਾ ਕੁਝ ਪਤਾ ਹੀ ਸੀਗਾ ਵੀ ਕਿਹੜੇ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਕੀਤਾ ਜਾ ਸਕਦਾ ਹੈ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਇੱਕ ਬੱਚੇ ਦੀ ਤੇ ਇੱਕ ਔਰਤ ਦੀ ਜਿਹੜੀ ਆ ਉਹ ਲਾਸ਼ ਬਰਾਮਦ ਹੋਈ ਆ, ਇੱਕ ਪਲੇਨ ਰੈਕੇਜ ਉਸ ਦੇ ਵਿੱਚ ਗਲਫ ਆਫ ਮੈਕਸੀਕੋ ਦੇ ਵਿੱਚ ਇਹ ਡਿੱਗਿਆ ਹੋਇਆ ਜਹਾਜ਼ ਆ ਉਹ ਲੱਭਾ ਆ। ਕਹਿੰਦੇ ਅਜੇ ਇੱਕ ਲਾਪਤਾ ਦੱਸਿਆ ਜਾਂਦੇ ਆ। ਗਲਫ ਆਫ ਮੈਕਸੀਕੋ ਦੇ ਵਿੱਚ ਕੱਲ੍ਹ ਐਤਵਾਰ ਨੂੰ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੇ ਕਨਫਰਮ ਕੀਤਾ ਵੀ ਇੱਕ ਛੋਟਾ ਜਹਾਜ਼ ਆ ਉਹ ਹਾਦਸਾਗ੍ਰਸਤ ਲੱਭਾ ਆ, ਜਿਹਦੇ ਵਿੱਚ ਇੱਕ ਬੀਬੀ ਤੇ ਇੱਕ ਬੱਚੇ ਦੀ ਜਿਹੜੀ ਲਾਸ਼ ਆ ਉਹ ਬਰਾਮਦ ਹੋਈ ਆ। ਸਿੰਗਲ ਇੰਜਨ ਪਾਈਪਰ ਚੈਰੋਕੀ ਇਹ ਜਹਾਜ਼ ਸੀਗਾ, ਤੇ ਜਿਹੜਾ ਵੈਨਸ ਮਿਊਨਿਸਪਲ ਏਅਰਪੋਰਟ ਵੈਨਸ ਫਲੋਰੀਡਾ 'ਚ ਜਿਹੜਾ ਆ ਉੱਥੋਂ ਥੋੜ੍ਹਾ ਹੀ ਦੂਰ ਸੀਗਾ। ਸੋ ਉੱਥੇ ਜਿਹੜਾ ਇਹ ਹਾਦਸਾ
ਵਾਪਰਿਆ ਸੀਗਾ। ਸੋ ਕਹਿੰਦੇ ਵੀ ਕਈ ਜਿਹੜੇ ਰੀਕ੍ਰੀਏਸ਼ਨਲ ਵੋਟਰਸ ਉਹਨਾਂ ਨੂੰ ਇਸ ਬੀਬੀ ਦੀ ਤੈਰਦੀ ਹੋਈ ਲਾਸ਼ ਜਿਹੜੀ ਉਹ ਬਰਾਮਦ ਹੋਈ ਸੀ, ਤੇ ਅਜੇ ਨਾਮ ਜਿਹੜਾ ਆ ਉਹ ਉਹਨਾਂ ਨੇ ਉਹਦਾ ਨਹੀਂ ਦੱਸਿਆ, ਤੇ ਇਹ ਵੀ ਨਹੀਂ ਦੱਸਿਆ ਵੀ ਇਹ ਖੁਦ ਚਲਾ ਰਹੀ ਸੀ ਜਾਂ ਇਹ ਵਨ ਆਫ ਦਾ ਪੈਸੇਂਜਰਸ ਇਸ ਦੇ ਵਿੱਚ ਸੀਗੀ। ਸੋ ਅਥਾਰਟੀਜ਼ ਮੰਨਦੇ ਆ ਵੀ ਇੱਕ ਹੋਰ ਪੈਸੇਂਜਰ ਜਾਂ ਮੇਲ ਪਾਇਲਟ ਜਿਹੜਾ ਔਨ ਬੋਰਡ ਸੀਗਾ ਪਲੇਨ ਦੇ ਵਿੱਚ, ਉਸ ਨੂੰ ਅਜੇ ਤੱਕ ਨਹੀਂ ਲੱਭਿਆ ਜਿਹੜਾ ਉਹ ਜਾ ਸਕਿਆ। ਇਸ ਹਾਦਸੇ ਦੀ ਜਿਹੜੀ ਜਾਂਚ ਆ FAA ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ ਉਸ ਦੇ ਦੁਆਰਾ ਕੀਤੀ ਜਾ ਰਹੀ ਆ। ਜੀ, ਇੱਕ ਟਾਈਮ ਦੇ ਉੱਤੇ ਰਾਜਕਰਮਵੀਰ ਸਿੰਘ ਜੀ, ਪਿਛਲੇ ਸਾਲ ਦੇ ਦੌਰਾਨ ਇਦਾਂ ਦੀ ਸਿਚੁਏਸ਼ਨ ਬਣੀ ਹੋਈ ਸੀ ਵੀ ਜੋ ਕੰਟੇਨਰਸ ਚਾਈਨਾ ਤੋਂ ਆ ਰਹੇ ਸੀ ਤੇ ਉਹਨਾਂ ਦਾ 25 ਦਿਨ ਵੇਟਿੰਗ ਪੀਰੀਅਡ ਸੀਗਾ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕੰਟੇਨਰਸ ਬੈਕਲੌਗ ਦੇ ਵਿੱਚ ਸੀਗੇ ਕਰੋਨਾ ਵਾਇਰਸ ਦੇ ਦੌਰਾਨ। ਤੇ ਜਿਹੜੀਆਂ ਕੰਟੇਨਰ ਦੀ ਪ੍ਰਾਈਸ ਕਿਸੇ ਟਾਈਮ ਤੇ 2000 ਹੁੰਦੀ ਸੀ ਚਾਈਨਾ ਤੋਂ USA ਨੂੰ, ਉਹ $18,000 ਤੇ ਪਹੁੰਚ ਚੁੱਕੀ ਸੀ। ਹੁਣ ਜੋ ਖਬਰਾਂ ਆ ਰਹੀਆਂ ਕਹਿੰਦੇ ਪਈ ਮੈਨੂਫੈਕਚਰਿੰਗ ਆਰਡਰਸ ਚਾਈਨਾ ਦੇ ਵਿੱਚ 40% ਡਾਊਨ ਹੋ ਗਿਆ ਤੇ ਚਾਈਨਾ ਦਾ ਜੋ ਮੈਨੂਫੈਕਚਰਿੰਗ ਬਿਜ਼ਨਸ ਆ ਉਹ ਕਲੈਪਸ ਹੋਣ ਦੇ ਕਿਨਾਰੇ ਪਹੁੰਚ ਚੁੱਕਿਆ ਹੈਗਾ। ਇੰਨਾ ਮਾੜਾ ਹਾਲ ਆ ਵੀ ਚਾਈਨਾ ਦੇ ਵਿੱਚ ਨਵੇਂ ਸਾਲ ਤੇ ਜੋ ਚਾਈਨੀਜ਼ ਨਿਊ ਈਅਰ ਹੁੰਦਾ ਆ, ਉਹ 21 ਜਨਵਰੀ ਦੇ ਲਾਗੇ ਛਾਗੇ ਆ, ਉਹ ਤੋਂ 2 ਵੀਕ ਪਹਿਲਾਂ ਹੀ ਕਹਿੰਦੇ ਮੈਨੂਫੈਕਚਰਿੰਗ ਦੇ ਪਲਾਂਟ ਆ ਉਹ ਚਾਈਨਾ ਵਾਲੇ ਬੰਦ ਕਰਨ ਜਾ ਰਹੇ ਹੈਗੇ ਆ। ਚਾਈਨਾ ਟੂ US ਕੰਟੇਨਰ ਵੋਲੀਅਮ 21% ਡਾਊਨ ਅਗਸਤ ਤੋਂ ਨਵੰਬਰ ਦੇ ਵਿੱਚ ਹੋਇਆ ਹੈਗਾ। ਸੋ ਚਾਈਨੀਜ਼ ਫੈਕਟਰੀਜ਼ ਲਗਭਗ ਕਹਿੰਦੇ ਵੀ 4 ਹਫ਼ਤੇ ਲਈ ਸ਼ਟਡਾਊਨ ਹੋ ਸਕਦੀਆਂ ਹੈਗੀਆਂ ਆ। ਤੇ ਜੋ ਪ੍ਰਾਈਸਿਸ ਆ ਕੰਟੇਨਰਸ ਦੀ ਮੁੜ ਕੇ ਫੇਰ ਉਹੀ ਕਹਿੰਦੇ ਵੀ 1500 ਤੋਂ ਲੈ ਕੇ $1800 ਦੇ ਕਰੀਬ ਪਹੁੰਚ ਗਈ ਹੈਗੀ ਆ। 18,000 ਤੋਂ ਤੁਸੀਂ ਹਿਸਾਬ ਲਾ ਲਓ। ਸੋ ਇਹਦੇ ਨਾਲ ਜਿਹੜਾ ਟਰੱਕਿੰਗ ਇੰਡਸਟਰੀ ਤੇ ਵੀ ਬਹੁਤ ਬੜਾ ਅਸਰ ਪੈਣਾ ਆ ਜੇ ਚਾਈਨਾ ਤੋਂ ਕੰਟੇਨਰ ਆਣੇ ਨਹੀਂ, ਖਾਸ ਕਰਕੇ ਜਿਹੜਾ LA ਵਾਲਾ 에ਅਰਪੋਰਟ ਆ ਜਾਂ ਓਕਲੈਂਡ ਵਾਲਾ ਪੋਰਟ ਆ, ਸੌਰੀ, ਤੇ ਉੱਥੇ ਜੋ ਟਰੱਕਿੰਗ ਬਿਜ਼ਨਸ ਆ ਉਹਦੇ ਤੇ ਬਹੁਤ ਵੱਡਾ ਅਸਰ ਪਊਗਾ ਜੇ ਇੰਨੀ ਘੱਟ ਗਿਣਤੀ ਦੇ ਵਿੱਚ ਜਿਹੜੇ ਕੰਟੇਨਰਸ ਆ ਉਹ ਉੱਥੇ ਆਣਗੇ। HLS ਇੱਕ ਕੰਪਨੀ ਆ, ਉਹ ਕਹਿੰਦੇ ਵੀ US ਦੇ ਜੋ ਇੰਪੋਰਟਸ ਆ ਏਸ਼ੀਆ ਤੋਂ ਉਹ ਲੋਐਸਟ ਲੈਵਲ ਤੇ ਆ ਪਿਛਲੇ 20 ਮਹੀਨਿਆਂ ਦੇ ਵਿੱਚ। ਜੋ ਸਪੌਟ ਰੇਟ ਆ ਕੰਟੇਨਰਸ ਦੇ ਏਸ਼ੀਆ ਤੋਂ USA ਦੇ ਵੈਸਟ ਕੋਸਟ ਨੂੰ, ਉਹ ਬ੍ਰੇਕ ਈਵਨ ਪੁਆਇੰਟ ਦੇ ਉੱਤੇ ਪਹੁੰਚ ਚੁੱਕੇ ਹੈਗੇ ਆ ਤੇ ਕਹਿੰਦੇ ਹੁਣ ਇਹ ਤੋਂ ਅੱਗੇ ਘਟ ਹੀ ਨਹੀਂ ਸਕਦੇ ਹੈਗੇ ਵੀ ਇੰਨਾ ਜਿਹੜਾ ਡਾਊਨ ਚਲੇ ਗਿਆ। ਕਹਿੰਦੇ ਵੀ HLS ਕੰਪਨੀ ਐਕਸਪੈਕਟ ਕਰਦੀ ਆ ਵੀ ਜਿਹੜੇ ਵੈਸਟ ਕੋਸਟ ਨੂੰ ਕੰਟੇਨਰਸ ਆ ਰਹੇ ਆ ਦਸੰਬਰ 14 ਤੱਕ, ਉਹਨਾਂ ਦੇ ਰੇਟ 1300 ਤੋਂ ਲੈ ਕੇ $1400 ਹੈ ਇਸ ਟਾਈਮ 40 ਫੁੱਟ ਦਾ ਜੋ ਕੰਟੇਨਰ ਹੈਗਾ ਆ। ਸੋ ਜਿਹੜਾ ਈਸਟ ਕੋਸਟ ਨੂੰ ਆ ਉਹ 3200 ਤੋਂ ਲੈ ਕੇ $3300 ਤੱਕ ਹੈਗਾ ਆ ਜੋ ਚਾਈਨਾ ਤੋਂ ਈਸਟ ਕੋਸਟ ਨੂੰ ਆਉਂਦਾ, ਤੇ ਉਹ ਹਜੇ ਹੋਰ $200 ਤੋਂ $300 ਡ੍ਰੌਪ ਹੋ ਸਕਦੇ ਹੈਗੇ ਆ। ਸੋ ਇਹਦੇ ਨਾਲ ਜੋ ਟਰੱਕਿੰਗ ਇੰਡਸਟਰੀ ਦੇ ਉੱਤੇ ਵੀ ਬਹੁਤ ਵੱਡਾ ਅਸਰ ਪੈਣਾ ਹੈ ਤੇ ਕੰਟੇਨਰਸ ਦੇ ਉੱਤੇ ਤਾਂ ਪਿਆ ਹੀ ਹੈਗਾ ਆ। ਕਹਿੰਦੇ ਪਈ ਮੈਨੂਫੈਕਚਰਿੰਗ ਆਰਡਰ ਦੇ ਡ੍ਰੌਪ ਦੇ ਕਾਰਨ US ਤੇ ਯੂਰਪੀਅਨ ਯੂਨੀਅਨ ਨੂੰ ਵੀਅਤਨਾਮ ਜੋ ਮੁਲਕ ਆ ਉਹਦੇ ਤੇ ਵੀ ਬੜਾ ਅਸਰ ਪੈ ਰਿਹਾ ਹੈਗਾ ਆ। ਵੀਅਤਨਾਮ ਪਹਿਲਾਂ ਜਦੋਂ ਚਾਈਨਾ ਦੇ ਨਾਲ ਅਮਰੀਕਾ ਦਾ ਚੱਕਰ ਪਿਆ ਸੀ, ਬਹੁਤ ਸਾਰੀਆਂ ਕੰਪਨੀਆਂ ਜੋ ਆ ਉਹਨਾਂ ਨੇ ਵੀਅਤਨਾਮ ਦੇ ਵਿੱਚ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ ਸੀ, ਪਰ ਵੀਅਤਨਾਮ ਦਾ ਇੰਨਾ ਬੁਰਾ ਹਾਲ ਆ ਕਹਿੰਦੇ ਵੀ ਪਿਛਲੇ ਮਹੀਨੇ 'ਚ 12,500 ਉਹਨਾਂ ਦੀਆਂ ਮੈਨੂਫੈਕਚਰਿੰਗ ਦੀਆਂ ਜੋ ਕੰਪਨੀਆਂ ਉਹ ਸ਼ਟ ਡਾਊਨ ਹੋ ਗਈਆਂ, ਇਹ ਵੀਅਤਨਾਮ ਦੇ ਵਿੱਚ। ਸੋ ਇਥੋਂ ਤੁਸੀਂ ਓਵਰਆਲ ਜੋ US ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਕੀ ਵਾਪਰਿਆ ਉਹ ਅੰਦਾਜ਼ਾ ਲਾ ਸਕਦੇ ਆ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ। ਸੋ ਰਿਸੈਸ਼ਨ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਕੰਪਨੀਆਂ ਚਾਈਨਾ 'ਚ ਵੀਅਤਨਾਮ 'ਚ ਬੰਦ ਹੋ ਰਹੀਆਂ, ਆਪਣੇ ਵੀ ਕਿੱਡੀ ਵੱਡੀ ਲੇਆਫ ਹੋ ਰਹੀ ਆ। ਸੋ ਇਹ ਹਜੇ ਸਟਾਰਟ ਹੀ ਹੋਇਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਜਿਹੜੀ ਇਕੋਨਮੀ ਆ ਉਹ ਸ਼ਰਿੰਕ ਹੋ ਰਹੀ ਆ। UK ਦੀ ਇਕੋਨਮੀ ਦੀਆਂ ਕਿਆਸ ਲਾਈਆਂ ਜਾ ਰਹੀਆਂ ਵੀ 2023 ਦੇ ਵਿੱਚ ਇਹ ਉੱਥੇ ਵੀ ਸ਼ਰਿੰਕ ਹੋਊਗੀ, ਤੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉੱਥੇ ਜਿਹੜੇ ਰਿਪੋਰਟਸ ਦੇ ਮੁਤਾਬਕ ਜਿਹੜਾ ਪਿਛਲੇ 10 ਸਾਲਾਂ 'ਚ ਵਾਧਾ ਹੋਇਆ ਆ ਉਹ ਸਾਰਾ ਕੁਝ ਲਾਸ ਹੋ ਜਾਵੇਗਾ।
ਉਹ ਨੁਕਸਾਨ ਜਿਹੜਾ ਇਕੋਨਮੀ ਦਾ ਇੰਨਾ ਵੱਡੇ ਪੱਧਰ ਦੇ ਉੱਤੇ ਯੂਕੇ 'ਚ ਹੋ ਰਿਹਾ ਆ। ਉੱਧਰ ਜਿਹੜੀ ਰਸ਼ੀਆ ਦੀ ਇਕੋਨਮੀ ਆ, ਚੀਨ ਦਾ ਤੁਸੀਂ ਦੱਸ ਕੇ ਹੀ ਹਟੇ ਆ, ਰਸ਼ੀਆ ਦੀ ਇਕੋਨਮੀ ਆ ਉਸ ਵੀ ਜਿਹੜੇ ਸੈਂਕਸ਼ਨਸ ਦੇ ਨਾਲ ਤੇ ਜਿਹੜਾ ਯੁੱਧ ਜੰਗ ਜਿਹੜਾ ਲੱਗਾ ਹੋਇਆ ਆ, ਚੱਲ ਰਿਹਾ ਆ, ਉਸ ਦੇ ਕਰਕੇ ਉਹਨਾਂ ਦੀ ਇਕੋਨਮੀ ਦੇ ਉੱਤੇ ਵੀ ਅਸਰ ਆ। ਸੋ ਓਬਵੀਅਸਲੀ ਜਿਹੜਾ ਹਰਜੋਤ ਸਿੰਘ ਜੀ, ਇਹ ਸਾਰੀਆਂ ਚੀਜ਼ਾਂ ਦਾ ਅਸਰ ਗਲੋਬਲ ਇਕੋਨਮੀ ਦੇ ਉੱਤੇ ਜਿਹੜਾ ਉਹ ਰਹਿੰਦਾ ਆ। ਸੋ ਇਹੀ ਚੀਜ਼ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਆ। ਤੇ ਸਮਾਂ ਜਿਹੜਾ ਆਪਣਾ ਸਮਾਪਤੀ ਵੱਲ ਨੂੰ, ਤੇ ਆਪਾਂ ਜੇ ਰੁੱਖ ਕਰ ਲਈਏ ਹਰਜੋਤ ਸਿੰਘ ਜੀ ਇਸ ਟਾਈਮ FIFA ਵਰਲਡ ਕੱਪ ਦਾ, ਉੱਥੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤਾਂ ਕੁਛ ਕੁ ਜਿਹੜੇ ਰਾਊਂਡ ਆਫ 16 ਦੇ ਜਿਹੜੇ ਮੈਚ ਹੋਏ ਨੇ, ਵੀਕਐਂਡ ਦੇ ਉੱਤੇ ਵੀ 2 ਮੈਚ ਹੋਏ, ਤੇ ਸੈਟਰਡੇ ਤੇ ਸੰਡੇ ਨੂੰ 2-2 ਮੈਚ ਹੋਏ, ਤੇ ਅੱਜ ਇੱਕ ਆਲਰੇਡੀ ਇੱਕ ਮੈਚ ਹੋ ਚੁੱਕਾ ਆ। ਸ਼ਨੀਚਰਵਾਰ ਨੂੰ ਹੋਏ ਮੈਚਾਂ ਦੇ ਵਿੱਚ US ਦਾ ਮੁਕਾਬਲਾ ਨੀਦਰਲੈਂਡ ਦੇ ਨਾਲ ਸੀਗਾ। ਨੀਦਰਲੈਂਡ ਨੇ 3-1 ਦੇ ਨਾਲ USA ਨੂੰ ਜਿਹੜਾ ਉਹ ਹਰਾ ਕੇ ਕੁਆਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਉਧਰ ਅਰਜਨਟੀਨਾ ਦਾ ਆਸਟ੍ਰੇਲੀਆ ਦੇ ਨਾਲ ਮੁਕਾਬਲਾ ਹੋਇਆ, ਤੇ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ 2-1 ਦੇ ਨਾਲ ਹਰਾ ਕੇ ਕੁਆਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਆ। 9 ਤਰੀਕ ਨੂੰ ਹੁਣ ਨੀਦਰਲੈਂਡ ਤੇ ਅਰਜਨਟੀਨਾ ਜਿਹੜੀ ਆ ਉਹ ਭਿੜਨਗੇ ਕੁਆਟਰ ਫਾਈਨਲ ਦੇ ਵਿੱਚ। ਇਸੇ ਤਰੀਕੇ ਦੇ ਨਾਲ ਐਤਵਾਰ ਨੂੰ ਹੋਏ ਮੈਚਾਂ ਦੇ ਵਿੱਚ ਜਿਹੜੀਆਂ ਯੂਰਪ ਦੀਆਂ 73 ਟੀਮਾਂ ਆ, ਉਹਨਾਂ ਨੇ ਗਾਂਹ ਜਿਹੜੇ ਉਹ ਵਧੇ ਆ। ਫਰਾਂਸ ਨੇ ਪੋਲੈਂਡ ਨੂੰ 3-1 ਦੇ ਨਾਲ ਹਰਾਇਆ। ਇਸੇ ਤਰੀਕੇ ਨਾਲ ਇੰਗਲੈਂਡ ਨੇ ਸੈਨੇਗਲ ਨੂੰ 3-0 ਦੇ ਨਾਲ ਹਰਾ ਕੇ ਦੋਨਾਂ ਨੇ ਕੁਆਟਰ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਆ। ਤੇ 10 ਤਰੀਕ ਨੂੰ ਜਿਹੜਾ ਆ ਇੰਗਲੈਂਡ ਤੇ ਫਰਾਂਸ ਦਾ ਮੁਕਾਬਲਾ ਜਿਹੜਾ ਆ ਉਹ ਹੋਵੇਗਾ। ਅੱਜ ਹੁਣੇ ਨਿਬੜੇ ਇੱਕ ਮੈਚ ਦੇ ਵਿੱਚ ਜਾਪਾਨ ਤੇ ਕ੍ਰੋਏਸ਼ੀਆ ਦਾ ਮੁਕਾਬਲਾ ਸੀਗਾ। ਫੁੱਲ ਟਾਈਮ ਤੱਕ 1-1 ਤੇ ਬਰਾਬਰ ਜਿਹੜਾ ਹੋ ਰਿਹਾ। ਐਕਸਟਰਾ ਟਾਈਮ ਜਿਹੜਾ ਮਿਲਿਆ ਉਹਦੇ ਵਿੱਚ ਵੀ ਕੋਈ ਗੋਲ ਨਾ ਕਰ ਸਕਿਆ, ਤੇ ਇਵੈਂਚੁਅਲੀ ਪੈਨਲਟੀ ਸ਼ੂਟ ਆਊਟ ਦੇ ਉੱਤੇ ਜਿਹੜੀ ਆ ਉਹ ਆ ਕੇ ਗੱਲ ਨਿਬੜੀ। ਏਸ਼ੀਆ ਦੀ ਜਿਹੜੀ ਜਾਪਾਨ ਟੀਮ ਆ, ਉਹਨਾਂ ਨੇ ਵਧੀਆ ਮੁਕਾਬਲਾ ਕੀਤਾ, ਪਰ ਕ੍ਰੋਏਸ਼ੀਆ ਦੇ ਮੋਹਰੇ ਪੈਨਲਟੀਜ਼ ਦੇ ਵਿੱਚ ਨਹੀਂ ਟਿਕ ਸਕੀ, ਤੇ ਕ੍ਰੋਏਸ਼ੀਆ ਨੇ 3-1 ਦੇ ਨਾਲ ਪੈਨਲਟੀਜ਼ ਜਿਹੜੀਆਂ ਆ ਉਹ ਜਿੱਤ ਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕੀਤੀ ਆ। ਤੇ ਹੁਣ ਤੋਂ ਘੰਟੇ ਬਾਅਦ ਮੁਕਾਬਲਾ ਬ੍ਰਾਜ਼ੀਲ ਤੇ ਸਾਊਥ ਕੋਰੀਆ ਦਾ ਜਿਹੜਾ ਉਹ ਹੋਣਾ ਆ, ਜਿਸ ਦੇ ਵਿੱਚ ਬ੍ਰਾਜ਼ੀਲ ਫੇਵਰੇਟ ਜਿਹੜਾ ਹੋਊਗਾ ਕੁਆਟਰ ਫਾਈਨਲ ਦੇ ਵਿੱਚ ਪਹੁੰਚਣ ਦੇ ਲਈ। ਹੁਣ ਕੁਛ ਕੁ ਹੋਰ ਗੇਮਾਂ ਜਿਹੜੀਆਂ ਆ ਉਹ ਬਕਾਇਆ ਨੇ ਕੁਆਟਰ ਫਾਈਨਲ ਦੇ ਵਿੱਚ ਪੱਕਿਆ ਹੋਣ ਦੇ ਲਈ। 3 ਗੇਮਸ ਟੋਟਲ ਰਾਊਂਡ ਆਫ 16 ਦੀਆਂ ਰਹਿ ਗਈਆਂ, ਜਿਨ੍ਹਾਂ ਵਿੱਚ ਅੱਜ 1 ਤੇ ਕੱਲ ਨੂੰ 2 ਜਿਹੜੀਆਂ ਗੇਮਾਂ ਜਿਹੜੀਆਂ ਉਹ ਖੇਡੀਆਂ ਜਾਣਗੀਆਂ। ਸੋ ਵਰਲਡ ਕੱਪ ਹੌਲੀ ਹੌਲੀ ਆਪਣੇ ਕਨਕਲੂਜਨ ਵੱਲ ਨੂੰ ਵੱਧ ਰਿਹਾ ਆ, ਪਰ ਇਸ ਵਾਰ ਜਿਹੜੀਆਂ ਵੀ ਗੇਮਸ ਉੱਥੇ ਹੋ ਰਹੀਆਂ ਆ, ਲੋਕਾਂ ਦੀ ਕਾਫੀ ਦਿਲਚਸਪੀ ਗੇਮ ਦੇ ਵਿੱਚ, ਫੁੱਟਬਾਲ ਦੇ ਵਿੱਚ ਵਧੀ ਹੈਗੀ ਆ ਜੀ। ਤੇ ਆਪਾਂ ਲੈਂਦੇ ਆਜ਼ਾਦ ਸਰੋਤਿਆਂ ਤੋਂ, ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।